ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 11 ਤਰੀਕ ਦਾ ਪ੍ਰੋਗਰਾਮ ਹੈ, 11 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਤੋਂ। ਪੰਜਾਬ ਦੇ ਵਿੱਚ ਰਿਸ਼ਵਤਖੋਰੀ ਇਸ ਸਰਕਾਰ ਦੇ ਆਉਂਦੇ ਹੀ ਬੜੀ ਚਰਚਾ ਦਾ ਵਿਸ਼ਾ ਰਹੀ ਹੈ। ਹਾਲਾਂਕਿ ਚੱਲ ਮੁੱਢ ਕਦੀਮਾਂ ਤੋਂ ਹੀ ਰਹੀ ਹੈ, ਪਰ ਚਰਚਾ ਦਾ ਵਿਸ਼ਾ ਇਸ ਕਰਕੇ ਰਹੀ ਹੈ ਸਰਕਾਰ ਦਾ ਟਹਿਲ ਲੱਗਿਆ ਪਿਆ ਖਤਮ ਕਰਨ ਤੇ। ਸਰਕਾਰ ਦਾ ਦਾਅਵਾ ਇਹ ਕਹਿੰਦੇ, ਪਰ ਦੂਜੇ ਪਾਸੇ ਜਿਹੜੀ ਖਬਰ ਆ ਉਹ ਕਹਿ ਰਹੀ ਹੈ ਕਿ ਰਿਸ਼ਵਤ ਲੈਣ ਦੇ ਜਿਹੜੇ ਤਰੀਕੇ ਆ ਉਹ ਹਾਈਟੈਕ ਹੋ ਗਏ। ਹੁਣ ਤਾਂ ਕਹਿੰਦੇ ਭਾਵੇਂ ਕਿਸ਼ਤਾਂ ਦੀ ਵੀ ਸਹੂਲਤ ਲੈ ਲਓ ਜੀ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ 2-3 ਦਿਨ ਪਹਿਲਾਂ ਗੱਲ ਕਰ ਰਹੇ ਸੀ ਕਿ ਜੇਲ੍ਹ ਤੋਂ ਇੱਕ ਕੈਦੀ ਨੇ ਖੁਲਾਸਾ ਕੀਤਾ ਕਿ ਜੇਲ੍ਹ 'ਚ ਸਾਨੂੰ Google Pay Paytm ਦੀ ਸਹੂਲਤ ਮਿਲਦੀ ਹੈ। ਜੀ ਜੀ। ਉਸੇ ਤਰ੍ਹਾਂ ਦੀ ਸਹੂਲਤ ਹੁਣ ਰਿਸ਼ਵਤਖੋਰਾਂ ਨੇ ਵੀ ਪੈਦਾ ਕਰ ਲਈ ਕਿ ਰਿਸ਼ਵਤ ਲੈਣ ਵਾਲਿਆਂ ਤੋਂ ਉਹਨਾਂ ਨੂੰ ਇਹ ਸਹੂਲਤ ਦੇ ਦਿੱਤੀ ਕਿ ਸਾਨੂੰ Google Pay ਰਾਹੀਂ, ਸਾਨੂੰ Paytm ਰਾਹੀਂ ਦੇ ਦਿਓ। ਠੀਕ ਹੈ। ਤੁਹਾਡੇ ਧਿਆਨ 'ਚ ਹੋਣਾ ਕਿ ਜਦੋਂ ਵੀ ਕੋਈ ਛਾਪਾ ਪੈਂਦਾ, ਕੋਈ ਵਿਅਕਤੀ ਵਿਜੀਲੈਂਸ ਵੱਲੋਂ, ਕਿਸੇ ਹੋਰ ਵਿਭਾਗ ਵੱਲੋਂ ਰਿਸ਼ਵਤ ਲੈਂਦਿਆਂ ਫੜਿਆ ਜਾਂਦਾ ਤਾਂ ਖਬਰ ਅਕਸਰ ਨਸਰ ਹੁੰਦੀ ਕਿ ਰੰਗੇ ਹੱਥੀ ਫੜਿਆ ਗਿਆ। ਹਾਂਜੀ ਹਾਂਜੀ, ਬਿਲਕੁਲ। ਰੰਗੇ ਹੱਥੀ ਮਤਲਬ ਹੁੰਦਾ ਕਿ ਵਿਜੀਲੈਂਸ ਨੂੰ ਤੁਸੀਂ ਜਾ ਕੇ ਦੱਸ ਦਿਓ ਕਿ ਮੇਰੇ ਤੋਂ ਫਲਾਣਾ ਵਿਭਾਗ ਦਾ ਅਧਿਕਾਰੀ, ਫਲਾਣਾ ਵਿਅਕਤੀ ਰਿਸ਼ਵਤ ਮੰਗਦਾ ਤੇ ਉਹ ਰੰਗ ਲੱਗੇ ਨੋਟ ਦੇ ਦਿੰਦੇ ਨੇ ਤੇ ਉਹ ਨੋਟ ਜਦੋਂ ਉਹਨੂੰ ਫੜਾਏ ਜਾਂਦੇ ਨੇ ਉਸ ਤੋਂ ਬਾਅਦ ਉਹ ਚਾਹੇ ਉਹਨਾਂ ਨੂੰ ਗਿਣੇ ਚਾਹੇ ਨਾ ਗਿਣੇ, ਹੱਥਾਂ ਨੂੰ ਲੱਗਦਿਆਂ ਹੀ ਉਹਦੇ ਹੱਥਾਂ ਨੂੰ ਇੱਕ ਬਿਨਾਂ ਦਿਖਣ ਵਾਲਾ ਰੰਗ ਲੱਗ ਜਾਂਦਾ, ਜਿਹੜਾ ਪਾਊਡਰ ਨੂੰਮਾ ਹੁੰਦਾ, ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਹੱਥਾਂ ਨੂੰ ਰੰਗ ਲੱਗਿਆ। ਜਿੱਦਾਂ ਹੀ ਪਰ ਉਹ ਪਾਣੀ ਨੂੰ ਛੂਹੋ ਤਾਂ ਉਹ ਗੁਲਾਬੀ ਹੱਥ ਹੋ ਜਾਂਦੇ ਨੇ। ਸੋ ਉਸ ਨੂੰ ਕਹਿੰਦੇ ਕਿ ਰੰਗੇ ਹੱਥੀ ਫੜਿਆ ਗਿਆ। ਹੁਣ ਇਹ ਰੰਗੇ ਹੱਥੀ ਫੜਨ ਤੋਂ ਬਚਣ ਦਾ ਤਰੀਕਾ ਜਾਂ ਵਿਜੀਲੈਂਸ ਤੋਂ ਬਚਣ ਦਾ ਤਰੀਕਾ ਪੰਜਾਬ ਦੇ ਭ੍ਰਿਸ਼ਟ ਮੁਲਾਜ਼ਮਾਂ ਨੇ, ਅਧਿਕਾਰੀਆਂ ਨੇ, ਅਫਸਰਾਂ ਨੇ ਕੱਢਿਆ। ਠੀਕ ਹੈ ਜੀ। ਉਹ ਕਹਿੰਦੇ ਜੀ Google Pay ਰਾਹੀਂ, Paytm ਰਾਹੀਂ ਸਾਨੂੰ ਰਿਸ਼ਵਤ ਦਿਓ, ਸਾਨੂੰ ਕਮਿਸ਼ਨ ਦਿਓ ਤੇ ਦੇ ਵੀ ਕਿਸ਼ਤਾਂ 'ਚ ਦਿਓ। ਉਹਦੇ ਲਈ ਕਿਸ਼ਤਾਂ ਵੀ ਬਣਾ ਕੇ ਦਿੰਦੇ ਨੇ ਬਕਾਇਦਾ। ਉਹਦਾ 2-3 ਪਹਿਲੂ ਨੇ। ਅਸਲ 'ਚ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਤਾਂ ਇਹਨਾਂ ਨੇ ਇੱਕ ਪੋਰਟਲ ਜਾਰੀ ਕੀਤਾ ਕਿ ਜੇਕਰ ਤੁਹਾਤੋਂ ਕੋਈ ਰਿਸ਼ਵਤ ਲੈਂਦਾ ਹੈ ਜਾਂ ਮੰਗਦਾ, ਤੁਸੀਂ ਇਸ ਪੋਰਟਲ ਤੇ ਸ਼ਿਕਾਇਤ ਕਰੋ। ਤੇ ਇਹ ਸਭ ਦੇ ਵਰਤਾਰੇ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਹਿੰਦੇ ਜੀ ਜੇ ਬਿਨਾਂ ਰਿਸ਼ਵਤ ਲਏ ਕੰਮ ਕਰਾਉਣਾ ਹੈ ਤਾਂ ਤੁਹਾਨੂੰ ਨਾ ਵੀ ਨਹੀਂ ਕਰਦੇ, ਤੋਂ ਰਿਸ਼ਵਤ ਵੀ ਨਹੀਂ ਮੰਗਦੇ, ਪਰ ਤੁਹਾਡੇ ਗੇੜੇ ਇੰਨੇ ਮਰਾਉਂਦੇ ਨੇ ਕਿ ਬੰਦਾ ਅੱਕ ਕੇ ਫਿਰ ਕੋਈ ਬੰਦਾ ਲੱਭਦਾ ਤੇ ਫਿਰ ਉਹ ਬਾਹਰ ਕਹਿੰਦੇ ਅੱਜ ਕੱਲ੍ਹ ਏਜੰਟ ਰੱਖੇ ਨੇ, ਉਹਨਾਂ ਰਾਹੀਂ ਕੰਮ ਹੋ ਜਾਂਦਾ। ਪਰ ਜਿਨ੍ਹਾਂ ਨੂੰ ਏਜੰਟਾਂ ਦੇ, ਜਿਹੜੇ ਭ੍ਰਿਸ਼ਟ ਅਧਿਕਾਰੀਆਂ ਨੂੰ ਏਜੰਟਾਂ ਤੇ ਭਰੋਸਾ ਨਹੀਂ ਕਿ ਪਤਾ ਨਹੀਂ ਮੈਨੂੰ 1000 ਦਿੰਦੇ ਹੁਣ, ਆਪ 3000 ਰੱਖ ਲੈਂਦੇ, 4000 ਸੌਦਾ ਹੁੰਦਾ ਹੈ ਨਾ ਕਿ ਜਨਾਬ ਇੰਨਾ ਹੀ ਦੇ ਕੇ ਗਿਆ। ਉਹਨਾਂ ਨੇ ਫਿਰ ਆਪਣਾ ਤਰੀਕਾ ਲੱਭਿਆ ਕਿ ਆਪਣੀ ਘਰ ਵਾਲੀ ਤੇ ਆਪਣੇ ਮੁੰਡੇ ਦਾ, ਕਿਸੇ ਰਿਸ਼ਤੇਦਾਰ ਦਾ, ਨੇੜਲੇ ਦਾ Paytm ਰੱਖ ਲਿਆ। ਠੀਕ ਹੈ ਜੀ। ਤੇ ਕੰਟਰੋਲ ਆਪਣੇ ਕੋਲ ਅਕਾਊਂਟ ਦਾ, ਤਾਂ ਕਿ ਜਾਣਕਾਰੀ ਆਪਣੇ ਆਪ ਨੂੰ ਮਿਲਦੀ ਰਹੇ ਕਿ ਹਾਂ ਕਿੰਨੇ ਆਏ ਕਿੰਨੇ ਨਹੀਂ। ਹੁਣ ਇਹ ਕਹਿੰਦੇ ਜੀ ਕਿ ਬਕਾਇਦਾ ਤੌਰ ਤੇ 22 ਸ਼ਿਕਾਇਤਾਂ ਹੁਣ ਤੱਕ ਮਿਲੀਆਂ ਨੇ ਜੀ ਇਸ ਤਰ੍ਹਾਂ ਦੀਆਂ ਜੀ। ਇਹਨਾਂ 22 ਸ਼ਿਕਾਇਤਾਂ ਚੋਂ 6 ਦੇ ਉੱਤੇ ਕੇਸ ਚੱਲ ਪਿਆ। ਜਿਵੇਂ ਉਦਾਹਰਨ ਹੈ ਕਿ ਜੂਨ ਮਹੀਨੇ ਦੇ ਵਿੱਚ ਤਰਨਤਾਰਨ ਦੇ ਇੱਕ ਪਟਵਾਰੀ ਨੇ ਪੈਸੇ ਮੰਗੇ। ਠੀਕ ਹੈ। ਤੇ ਜਦੋਂ ਪੈਸੇ ਮੰਗੇ ਅਗਲਾ ਵਿਜੀਲੈਂਸ ਕੋਲ ਪਹੁੰਚ ਗਿਆ। ਠੀਕ ਹੈ। ਵਿਜੀਲੈਂਸ ਵਾਲੇ ਕਹਿੰਦੇ ਉਹਦੇ ਨਾਲ ਤੈਅ ਕਰ ਲਾ ਕਿੱਥੇ ਦੇਣੇ ਆ, ਸਾਤੋਂ ਨੋਟ ਲੈ ਜੀ, ਆਪਾਂ ਛਾਪਾ ਮਾਰ ਲਾਂਗੇ। ਉਹਦੇ ਨਾਲ ਤੈਅ ਕੀਤੀ, ਉਹ ਕਹਿੰਦਾ ਨਾ Google Pay ਰਾਹੀਂ ਲੈਣੀ ਹੈ ਪੇਮੈਂਟ, ਕੋਈ ਉਹ ਨਹੀਂ।
ਕੋਈ ਹੱਥ ਨਹੀਂ ਧਵਾਉਣੇ ਤੇ ਉਹਨੇ ਵਿਜੀਲੈਂਸ ਨੂੰ ਦੱਸਿਆ। ਉਹ ਕਹਿੰਦਾ ਠੀਕ ਹੈ। ਉਹਨੇ ਜੀ ਜੂਨ ਚ ਗੱਲ ਹੋ ਰਹੀ ਸੀ, ਜੁਲਾਈ ਦੇ ਵਿੱਚ 15 ਜੁਲਾਈ ਨੂੰ ਉਹਨੇ 4000 ਰੁਪਈਆ ਨੂੰ ਗੂਗਲ ਪੇ ਰਾਹੀਂ ਦਿੱਤਾ ਤੇ ਵਿਜੀਲੈਂਸ ਨੇ ਉਹ ਪਟਵਾਰੀ ਗ੍ਰਿਫਤਾਰ ਕਰ ਲਿਆ। ਹੁਣ ਤਰੀਕਾ ਬਦਲਿਆ ਜੀ। ਇਹੀ ਛੱਡੋ, ਜਿਹੜੇ ਦਮ ਭਰਦੇ, ਜਦੋਂ ਤੁਸੀਂ ਕਹਿੰਦੇ ਹੋ ਕਿ ਸਰਕਾਰ ਦਾ ਦਾਅਵਾ ਹੈ ਕਿ ਰਹਿਣ ਨਹੀਂ ਦੇਣੀ ਰਿਸ਼ਵਤਖੋਰੀ, ਹਾਂਜੀ ਪੰਜਾਬ ਦੀ ਤਾਂ ਗੱਲ ਛੱਡੋ, ਪੰਜਾਬ ਦੇ ਵਿੱਤ ਵਿਭਾਗ ਦੇ ਵਿੱਚ ਇਹ ਸਰਕਾਰ ਆਉਣ ਤੋਂ ਬਾਅਦ 86,44,022 ਰੁਪਇਆਂ ਦਾ ਗੋਲਮਾਲ ਹੈ ਜੀ, ਕਰੋੜ ਦੇ ਨੇੜੇ। ਹਾਂ 86 ਲੱਖ, ਬਿਲਕੁਲ 1 ਕਰੋੜ ਦੇ ਨੇੜੇ ਪਹੁੰਚ ਗਈ ਕਹਾਣੀ। 86,44,022 ਰੁਪਈਏ ਦਾ ਲੈਣ ਦੇਣ ਗੋਲਮਾਲ ਹੈ। ਤੇ ਜੀ ਇਹ ਸਾਰਾ ਖੇਡ ਕਹਿੰਦੇ UPI ਰਾਹੀਂ ਆਦਾਨ ਪ੍ਰਦਾਨ ਚ ਹੋਇਆ। UPI ਮਤਲਬ ਗੂਗਲ ਪੇ, ਪੇਟੀਐਮ। ਸੋ ਸਾਰਾ ਖੇਲ ਉਹਦਾ। ਠੀਕ ਹੈ। ਕਹਿੰਦੇ ਜੀ 1 ਤੋਂ ਲੈ ਕੇ 5 ਲੱਖ ਤੱਕ ਦੀ ਰਿਸ਼ਵਤ ਦਾ ਖੇਡ ਚੱਲਦਾ। 1 ਲੱਖ ਤੋਂ 5 ਲੱਖ ਤੱਕ ਦੀ ਰਿਸ਼ਵਤ ਇਸ ਤਰੀਕੇ ਨਾਲ ਲਈ ਜਾਂਦੀ ਹੈ ਕਿ ਇਕੱਠੀ ਤਾਂ ਆ ਨਹੀਂ ਸਕਦੀ, ਕਹਿੰਦੇ ਗੂਗਲ ਪੇ ਰਾਹੀਂ ਜਾਂ ਪੇਟੀਐਮ ਰਾਹੀਂ। ਇੰਨੀ ਵੱਡੀ ਅਦਾਇਗੀ ਦਾ ਉਹਦੇ ਪਰ ਮਨਜ਼ੂਰੀ ਨਹੀਂ ਹੁੰਦੀ ਹੋਣੀ, ਜਿਹੜੇ ਵਰਤਦੇ ਤਾਂ ਉਹ ਜਾਣਦੇ ਹੋਣੇ, ਹੈ ਨਾ। ਸੋ ਕਹਿੰਦੇ ਜੀ ਇਸ ਲਈ ਫਿਰ ਜਿਹੜਾ ਰਿਸ਼ਵਤਖੋਰ ਅਧਿਕਾਰੀ ਹੈ ਉਹ ਕਹਿੰਦਾ ਕਿਸ਼ਤ ਬਣਾ ਕੇ ਦਿੰਦਾ ਕਿ ਹਰ ਇੰਨੀ ਤਰੀਕ ਨੂੰ ਮੇਰੀ 22ਵੀਂ ਤਨਖਾਹ ਮੰਗ, ਮੈਨੂੰ ਇੰਨੇ ਆਉਣੇ ਚਾਹੀਦੇ ਨੇ, ਨਹੀਂ ਤੇਰੀ ਫਾਈਲ ਨਹੀਂ ਆਣੀ ਤੇਰੇ। ਪਰ ਜਦੋਂ ਕਿਸ਼ਤਾਂ ਮੁੱਕਦੀਆਂ ਫਿਰ ਫਾਈਲ ਤੇ ਸਹੀ ਪੈਂਦੀ ਹੈ। ਸੋ ਇਹ ਵਰਤਾਰਾ ਬਰਕਰਾਰ ਹੈ। ਬੇਸ਼ੱਕ ਵੈਬ ਪੋਰਟਲ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਇਹਨਾਂ ਤੇ ਕਾਰਵਾਈ ਹੋਈ ਹੈ, ਪਰ ਤੁਸੀਂ ਇਹ ਦੇਖੋ ਕਿ ਸ਼ਿਕਾਇਤਾਂ 22 ਆਈਆਂ ਨੇ, ਕੇਸ 6 ਤੇ ਹੋਏ ਨੇ, ਪਰ ਇੱਕੋ ਦਫ਼ਤਰ ਦੇ ਅੰਦਰ ਰਿਸ਼ਵਤ ਦੇ 1 ਦਿਨ ਚ ਕਿੰਨੇ ਮਾਮਲੇ ਹੁੰਦੇ ਨੇ ਤੁਸੀਂ ਅਸੀਂ ਸਾਫ਼ ਜਾਣਦੇ ਹਾਂ। ਬਿਲਕੁਲ ਜੀ, ਬਿਲਕੁਲ। ਇੱਕੋ ਛੱਤ ਦੇ ਨੇੜੇ ਇੱਕ ਤਹਿਸੀਲ ਦੇ ਅੰਦਰ ਕਿੰਨਾ ਖੇਡ ਚੱਲਦਾ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਲਈ ਬੰਦਾ ਸ਼ਿਕਾਇਤ ਅੱਕ ਕੇ ਕਰਦਾ, ਜਾਂ ਜਿਹਨੂੰ ਪਤਾ ਹੈ ਕਿ ਬਾਈ ਮੈਂ ਨਾ ਲਈ ਆ ਰਿਸ਼ਵਤ, ਨਾ ਦੇਣੀ ਆ, ਨਾ ਮੈਨੂੰ ਕਾਹਲ ਹੈ, ਆਜੋ, ਫਿਰ ਉਹ ਲੈਂਦਾ। ਜਿਹੜਾ ਬੰਦਾ ਕਹਿੰਦਾ ਕਿ ਮੇਰੇ ਕੰਮ ਤੋਂ ਮਤਲਬ ਹੈ, ਉਹਦੀ ਇਸ ਵਿਚਾਰ ਦੀ, ਇਸ ਸੋਚ ਦਾ ਹੀ ਨਜਾਇਜ਼ ਫਾਇਦਾ ਚੁੱਕਿਆ ਜਾਂਦਾ। ਕਲਾਕਾਰਾ, ਔਰਤ, ਬਜ਼ੁਰਗ, ਹੈ ਨਾ, ਸਧਾਰਨ ਵਿਅਕਤੀ, ਨੌਕਰੀ ਪੇਸ਼ਾ, ਜਿਹੜਾ ਕਹਿੰਦਾ ਕਿ ਛੁੱਟੀ ਤੇ ਨਹੀਂ ਆ ਸਕਦੇ, ਦਿਹਾੜੀ ਭੰਨ ਕੇ ਨਹੀਂ ਆ ਸਕਦੇ, ਹੈ ਨਾ, ਬਜ਼ੁਰਗਾਂ ਨੇ ਬੱਸ ਰਾਹੀਂ ਆਉਣਾ, ਆਉਣ ਜਾਣ ਦੇ ਸਾਧਨ ਨਹੀਂ ਹੈਗੇ, ਫਿਰ ਉਹੋ ਜਿਹੇ ਲੋਕਾਂ ਦਾ ਨਜਾਇਜ਼ ਫਾਇਦਾ ਚੱਕਦੇ ਨੇ। ਤੇ ਇਸ ਲਈ ਫਿਰ ਹੁਣ ਕਹਿੰਦੇ ਪਰ ਅਸੀਂ ਤਾਂ ਸਹੂਲਤ ਦਿੰਦੇ ਹਾਂ ਜੀ, ਅਸੀਂ ਗੂਗਲ ਪੇ ਦੀ ਸਹੂਲਤ ਦੇਤੀ, ਪੇਟੀਐਮ ਦੀ ਸਹੂਲਤ ਦੇਤੀ, ਹੋਰ ਛੱਡੋ ਤਾਂ ਰਿਸ਼ਵਤ ਦੀਆਂ ਕਿਸ਼ਤਾਂ ਬਣਾਤੀਆਂ। ਸੋ ਇਹ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦਾ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਨਵਾਂ ਟ੍ਰੈਂਡ ਵੀ ਬਦਲਿਆ। ਸੋ ਬਦਲਾਅ ਪੜਾਅ ਦਰ ਪੜਾਅ ਨਜ਼ਰ ਆ ਰਿਹਾ ਜੀ। ਇਹ ਬਦਲਾਅ ਦਾ ਇੱਕ ਹੋਰ ਪਹਿਲੂ ਉੱਭਰ ਕੇ ਸਾਹਮਣੇ ਆਇਆ। ਸ਼ਰਮਾ ਜੀ, ਤੁਸੀਂ ਇਹ ਦੇਖੋ ਵੀ ਮੁੱਖ ਮੰਤਰੀ ਸਾਹਿਬ ਨੇ ਜਦੋਂ ਆਏ ਸੀਗੇ, ਉਦੋਂ ਇਹਨਾਂ ਨੇ ਨੰਬਰ ਤੱਕ ਲਾਂਚ ਕੀਤਾ ਸੀ ਮੇਰੇ ਖਿਆਲ ਦੇ। ਬਿਲਕੁਲ ਤੁਸੀਂ ਵੀਡੀਓ ਭੇਜੋ ਰਿਸ਼ਵਤਖੋਰ ਦੀ, ਮੈਂ ਕਾਰਵਾਈ ਕਰੂੰਗਾ। ਪਰ ਉਹ ਕਹਿੰਦੇ ਉਹਨਾਂ ਨੇ ਕਈ ਵਾਰੀ ਇਤਫਾਕਣ ਉਹ ਚੀਜ਼ਾਂ ਤੁਹਾਡੇ ਨਾਲ ਹੀ ਵਾਪਰ ਜਾਂਦੀਆਂ। ਵੀਡੀਓ ਸਿੰਗਲੇ ਦੀ ਪਹੁੰਚ ਗਈ, ਮੰਤਰੀ ਸਾਹਿਬ ਦੀ ਫਿਰ ਛੁੱਟੀ ਕਰਨੀ ਪਈ। ਪਰ ਇਹ ਦੇਖੋ ਕਿ ਬਿਮਾਰੀ ਕਿੰਨੀ ਸਿਸਟਮ ਨੂੰ ਭਿਆਨਕ ਲੱਗੀ ਹੋਈ ਹੈ ਕਿ ਸਾਫ਼ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਤਰੀਕੇ ਨਵੇਂ ਜਿਵੇਂ ਤੁਸੀਂ ਦੱਸਿਆ ਇਜਾਦ ਹੋ ਰਹੇ ਨੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਥੋੜਾ ਜਿਹਾ ਵਿਸਥਾਰ ਸਹਿਤ ਚਾਨਣਾ ਪਾਇਓ, ਕਿਉਂਕਿ ਖਬਰ ਜਿਹੜੀ ਆ ਉਹ ਇਸ਼ਾਰਾ ਕੁਝ ਹੋਰ ਕਰ ਰਹੀ ਹੈ। ਉਹਦੀ ਜਿਹੜੀ ਸੁਰਖੀ ਆ, ਪੰਜਾਬ ਦੇ ਵਿੱਚ ਫਿਲਮ ਸਿਟੀ ਬਣੂਗੀ, ਤਾਂ ਇੱਥੋਂ ਤੱਕ ਤਾਂ ਗੱਲ ਠੀਕ ਹੈ, ਪਰ ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਬਣੂਗਾ ਜਸ਼ਨਾਂ ਦਾ ਅੱਡਾ। ਹੁਣ ਜਸ਼ਨਾਂ ਦੇ ਅੱਡੇ ਦੇ ਕਈ ਅਰਥ ਕੱਢੇ ਜਾਣਗੇ, ਮਾਮਲਾ ਕੀ ਹੈ ਪੂਰਾ? ਪ੍ਰਵੀਨ ਜੀ, ਅੰਮ੍ਰਿਤਸਰ ਅਸੀਂ ਸੱਚਖੰਡ ਦਰਬਾਰ ਸਾਹਿਬ ਕਾਰਨ, ਦਿੱਤੀ ਦੇ ਘਰ ਕਾਰਨ, ਉਸ ਨੂੰ ਹਮੇਸ਼ਾ ਉਹ ਨਾਂ ਲੈਣ ਲੱਗਿਆ ਵੀ ਤੁਹਾਡੇ ਮਨ ਦੇ ਵਿੱਚ ਸਤਿਕਾਰ ਆ ਜਾਂਦਾ। ਬਿਲਕੁਲ ਸਹੀ ਹੈ ਜੀ। ਸੋ ਇਸ ਹਵਾਲੇ ਨਾਲ ਜਦੋਂ ਇਹ ਸਰਕਾਰ ਵੱਲੋਂ ਕਿਹਾ ਗਿਆ ਕਿ ਅੰਮ੍ਰਿਤਸਰ ਚ ਜਸ਼ਨਾਂ ਦਾ ਅੱਡਾ ਬਣੂਗਾ, ਤਾਂ ਜਿਹੜਾ ਸਵਾਲ ਤੁਹਾਡੇ ਮਨ ਚ ਹੈ, ਜਾਂ ਜਿਹੜਾ ਸਵਾਲ ਸਾਡੇ ਸਰੋਤਿਆਂ ਦਰਸ਼ਕਾਂ ਦੇ ਮਨ ਚ ਉੱਠ ਰਿਹਾ ਹੋਊਗਾ, ਉਹ ਸਾਡੇ ਵੀ ਮਨ ਚ ਉਸੇ ਤਰ੍ਹਾਂ ਉੱਠਿਆ। ਕਿਆ ਕੀ ਆ? ਸਰਕਾਰ ਜਿਹੜੀ ਕਹਿੰਦੀ ਆ ਕਿ ਆਹ ਲੀਡਰ ਨੇ ਜੀ, ਜਿਨ੍ਹਾਂ ਨੂੰ ਪੰਜਾਬੀ ਚ 45% ਨੰਬਰ ਲੈ ਕੇ ਦਿਖਾ ਦੇਣ ਜੀ। ਪੰਜਾਬ ਚ ਮੁੱਦਾ ਬਣਿਆ ਕਿ 7 ਰੱਖੇ ਨੇ ਜੀ ਸਬ ਇੰਸਪੈਕਟਰ ਮਾਨਸੇ ਨੇ, ਉਹਨਾਂ ਚੋਂ 6 ਹਰਿਆਣੇ ਦੇ ਨੇ, ਪੰਜਾਬ ਦਾ 1 ਆ। ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਆਹ ਜਿਹੜੇ ਲੀਡਰ ਰੌਲਾ ਪਾਉਂਦੇ ਨੇ ਜੀ, ਇਹ ਪੰਜਾਬੀ ਚ 45% ਨੰਬਰ ਲੈ ਕੇ ਦਿਖਾਉਣ। ਖਹਿਰਾ, ਵਿਕਰਮ ਮਜੀਠੀਆ, ਜੇ ਉਹ ਰਾਜਾ ਵੜਿੰਗ, ਸਭ ਦਾ ਰੌਲਾ ਪਾ। ਨਾ ਤਾਂ ਖਹਿਰੇ ਨੇ ਸਬ ਇੰਸਪੈਕਟਰ ਲੱਗਣਾ, ਨਾ ਵੜਿੰਗ ਨੇ ਲੱਗਣਾ, ਨਾ ਮਜੀਠੀਆ ਨੇ ਲੱਗਣਾ। ਤੇ ਇਹ ਕੀ ਮਤਲਬ ਵੀ ਤੁਸੀਂ ਉਹਨਾਂ ਨੂੰ ਕਹਿੰਦੇ ਹੋ 45% ਨੰਬਰ ਲਓ, ਨਾ ਲਓ। ਪੰਜਾਬ ਦੇ ਮੁੰਡੇ ਨਾਲ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਨਿਆਣਿਆਂ ਨੂੰ 45% ਨੰਬਰ ਨਹੀਂ ਲੈਣੇ ਆਉਂਦੇ ਪੰਜਾਬੀ ਚ। ਤੁਸੀਂ ਪੂਰੇ ਪੰਜਾਬ ਦੇ ਨਿਆਣਿਆਂ ਨੂੰ ਨਲਾਇਕ ਦੱਸ ਰਹੇ ਹੋ ਉਹਦਾ ਮਤਲਬ। ਤੇ ਅਗਲੇ ਤੁਹਾਡਾ ਚਿੱਠਾ ਕੱਢ ਲਏ, ਕਹਿੰਦੇ ਤੁਸੀਂ ਦੱਸ ਦਿਓ, ਤੁਸੀਂ ਤਾਂ ਪੜ੍ਹਾਈ ਵੀ ਨਹੀਂ ਪੂਰੀ ਕੀਤੀ ਵੀ।
ਇਸੇ ਤਰ੍ਹਾਂ ਇਹ ਹੁਣ ਸਰਕਾਰ ਜਿਹੜਾ ਦਮ ਭਰਦੀ ਆ ਪੰਜਾਬੀ ਦਾ, ਪੰਜਾਬੀਅਤ ਦਾ, ਉਹ ਲੈ ਕੇ ਆਈ ਜੀ ਸੈਲੀਬ੍ਰੇਸ਼ਨ ਪੁਆਇੰਟ ਖੋਲਾਂਗੇ ਕਹਿੰਦੇ ਅੰਮ੍ਰਿਤਸਰ। ਹੁਣ ਸੈਲੀਬ੍ਰੇਸ਼ਨ ਪੁਆਇੰਟ ਨੂੰ ਮੈਨੂੰ ਦੱਸ ਦਿਓ ਜੀ ਪੰਜਾਬੀ ਚ ਕੀ ਕਹਿੰਦੇ ਆ। ਠੀਕ ਆ, ਜਸ਼ਨਾਂ ਦਾ ਅੱਡਾ। ਜਸ਼ਨਾਂ, ਠੀਕ ਹੈ ਨਾ ਜੀ। ਹਾਂਜੀ। ਹੁਣ ਇਹ ਕਰਨਾ ਕੀ ਆ? ਕਹਿੰਦੇ ਜੀ ਅਸੀਂ ਪੰਜਾਬ ਦੇ ਅੰਦਰ ਕੱਲ ਅਸਲ ਦੇ ਵਿੱਚ ਕੀ ਆ, 3 ਰੋਜ਼ਾ ਸ਼ੁਰੂ ਹੋਇਆ ਜੀ ਇਹਨਾਂ ਦਾ ਟੂਰਿਜ਼ਮ ਹੱਬ, ਟੂਰਿਜ਼ਮ ਮੇਲਾ ਹੈ ਨਾ, ਉਹ ਮੋਹਾਲੀ ਚ ਸ਼ੁਰੂ ਹੋਇਆ ਤੇ ਪਹਿਲੇ ਦਿਨ ਉਹ ਕਮੇਡੀ ਸ਼ੋਅ ਸੀਗਾ। ਠੀਕ ਹੈ। ਕੀ ਉਹ ਪਾਲ ਜਿੰਨੇ ਵੀ ਲਾਫਟਰ ਚੈਲੰਜ ਚ ਰਹੇ ਨੇ, ਸਿਰਫ ਇੱਕ ਰਾਜੂ ਸ਼੍ਰੀਵਾਸਤਵ ਨਹੀਂ ਆ ਸਕੇ ਕਿਉਂਕਿ ਉਹ ਇਸ ਦੁਨੀਆ ਚੋਂ ਨਹੀਂ ਰਹੇ। ਜੀ। ਲਾਫਟਰ ਚੈਲੰਜ ਸ਼ੋਅ ਦੇ ਵਿੱਚ ਜਿੱਥੋਂ ਕਪਿਲ ਸ਼ਰਮਾ ਦੇ ਨਾਲ ਭਗਵੰਤ ਮਾਨ ਦਾ ਵੀ ਕੈਰੀਅਰ ਦੀ ਇੱਕ ਨਵੀਂ ਤਰ੍ਹਾਂ ਦੀ ਉਡਾਨ ਹੁੰਦੀ ਆ, ਉਹ ਉਸ ਮੰਚ ਦੇ ਜਿੰਨੇ ਧੁਰੰਦਰ ਰਹੇ ਨੇ ਉਹ ਸਾਰੇ ਕੱਲ ਸੱਦੇ ਵੀ ਸੀ ਲਗਭਗ। ਠੀਕ ਹੈ। ਉਹਨਾਂ ਸਾਰਿਆਂ ਨੂੰ ਸਟੇਜ ਤੇ ਬਿਠਾ ਕੇ ਸਣੇ ਕਪਿਲ ਸ਼ਰਮਾ ਇਹ ਉਹ ਸਾਰੇ ਹੋ ਹੈ ਨਾ, ਤੇ ਉਹਨਾਂ ਰਾਹੀਂ ਇਹ ਕਿਹਾ ਗਿਆ ਕਿ ਅਸੀਂ ਜੀ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਚ ਆ ਕੇ ਆਪਣੇ ਸ਼ੋਅ ਕਰੋ, ਪੰਜਾਬ ਚ ਆ ਕੇ ਫਿਲਮਾਂ ਬਣਾਓ, ਪੰਜਾਬ ਚ ਆ ਕੇ ਕਰੋ, ਅਸੀਂ ਫਿਲਮ ਇੰਡਸਟਰੀ ਬਣਾਵਾਂਗੇ। ਚੰਗੀ ਗੱਲ ਹੈ ਜੀ, ਬਣਨੀ ਚਾਹੀਦੀ ਹੈ ਫਿਲਮ ਇੰਡਸਟਰੀ, ਉਹਦੇ ਨਾਲ ਪੰਜਾਬ ਚ ਟੂਰਿਸਟ ਵਧੂਗਾ। ਕਹਿੰਦੇ ਜੀ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਸੈਲੀਬ੍ਰੇਸ਼ਨ ਪੁਆਇੰਟ ਖੋਲਣ ਜਾ ਰਹੇ ਹਾਂ। ਬਕਾਇਦਾ ਤੌਰ ਤੇ ਇਹ ਹਵਾਲਾ ਦਿੱਤਾ ਗਿਆ ਕਿ ਇੱਥੇ ਅਸੀਂ ਅੰਮ੍ਰਿਤਸਰ ਖੇਤਰ ਤੋਂ, ਸ਼ਹਿਰ ਤੋਂ ਬਾਹਰ 100 ਏਕੜ ਜ਼ਮੀਨ ਲਵਾਂਗੇ। ਉਹਨੂੰ ਬੈਡਿੰਗ ਡੈਜ਼ਿਗਨੇਸ਼ਨ ਸੈਂਟਰ ਬਣਾਉਣਾ ਕਹਿੰਦੇ। ਠੀਕ ਹੈ। ਤੇ ਉਹਨੂੰ ਅਸੀਂ ਸੈਲੀਬ੍ਰੇਸ਼ਨ ਪੁਆਇੰਟ ਬਣਾਵਾਂਗੇ ਤਾਂ ਕਿ ਜਸ਼ਨਾਂ ਦਾ ਅੱਡਾ, ਉੱਥੇ ਆਮ ਬੰਦੇ ਨੇ, ਸਧਾਰਨ ਬੰਦੇ ਨੇ, ਖਾਸ ਬੰਦੇ ਨੇ, ਮਿਡਲ ਕਲਾਸ ਨੇ, ਹਾਈ ਪ੍ਰੋਫਾਈਲ ਨੇ, ਬਹੁਤ ਹੀ ਹਾਈ ਪ੍ਰੋਫਾਈਲ ਨੇ। ਜੇ ਵਿਆਹ ਕਰਨੇ ਆ ਤਾਂ ਫਿਰ ਉਹ ਕਹਿੰਦੇ ਕਿ ਜੀ ਇੱਥੇ ਆ ਕੇ ਕਰ ਸਕਦੇ, ਉਹਦੇ ਲਈ ਹਰ ਤਰ੍ਹਾਂ ਦਾ ਬਜਟ ਵਾਲਾ ਹੋਊਗਾ। ਇੱਕੋ ਛੱਤ ਥੱਲੇ ਅਸੀਂ ਇੰਨੇ ਅੱਡੇ ਦੇ ਦੇਣੇ ਆ ਵਿਆਹ ਕਰਨ ਦੇ। ਆਪਣਾ ਜਨਮ ਦਿਨ ਮਨਾਓ, ਇੱਥੇ ਆ ਕੇ ਆਪਣਾ ਵਿਆਹ ਕਰੋ। ਹਵਾਲਾ ਕੀ ਦਿੰਦੇ ਆ ਕਿ ਜੀ ਤੁਸੀਂ ਅੱਜ ਵਿਆਹ ਕਰੋ, ਉੱਥੋਂ ਹੀ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਆਓ, ਨਾਲੇ ਤੁਹਾਡਾ ਜੀ ਜਸ਼ਨਾਂ ਦੇ ਅੱਡੇ ਜਸ਼ਨ ਹੋ ਜਾਊਗਾ, ਨਾਲੇ ਗੁਰੂ ਘਰ ਦੇ ਦਰਸ਼ਨ ਹੋ ਜਾਣਗੇ। ਅਸੀਂ ਇਹ ਕਰਨ ਜਾ ਰਹੇ ਹਾਂ। ਚਲੋ, ਹੋ ਸਕਦਾ ਇਹਦੇ ਨਾਲ ਹੋਟਲ ਇੰਡਸਟਰੀ ਨੂੰ, ਟੂਰਿਸਟ ਇੰਡਸਟਰੀ ਨੂੰ, ਲੋਕਾਂ ਦੇ ਕਾਰੋਬਾਰ ਨੂੰ ਇੱਕ ਪ੍ਰਫੁੱਲਤਾ ਮਿਲੇ। ਪਰ ਜਦੋਂ ਅੰਮ੍ਰਿਤਸਰ ਦੇ ਨਾਲ ਇਹ ਸ਼ਬਦ ਜੁੜਦਾ ਸੈਲੀਬ੍ਰੇਸ਼ਨ ਪੁਆਇੰਟ, ਜਸ਼ਨਾਂ ਦਾ ਅੱਡਾ, ਬੇਸ਼ੱਕ ਇਹ ਨਹੀਂ ਹੈ ਕਿ ਉੱਥੇ ਕਿਹੜਾ ਹੋਟਲ ਨਹੀਂ ਖੁੱਲੇ ਪਹਿਲਾਂ ਤੋਂ, ਪਰ ਵੀ ਇਹ ਵੀ ਆਪਣੇ ਆਪ ਸਵਾਲ ਹੈ ਕਿ ਅਸੀਂ ਕਿਉਂ ਘੱਟੋ ਘੱਟ ਆਪਣੀਆਂ ਪਵਿੱਤਰ ਪਾਵਨ ਨਗਰੀਆਂ ਨੂੰ ਪਾਵਨ ਨਹੀਂ ਰੱਖ ਪਾ ਰਹੇ। ਹਾਂ ਜੀ, ਬਿਲਕੁਲ ਸਹੀ ਹੈ। ਇਹ ਸਾਡੇ ਸਾਰਿਆਂ ਤੇ ਸਵਾਲ ਹੈ। ਉਹਦੇ ਗਲਿਆਰੇ ਦੇ ਆਲੇ ਦੁਆਲੇ ਦੇ ਕਿੰਨੇ ਹੋਟਲਾਂ ਚ ਕੀ ਕੁਛ ਕਰਤੂਤਾ ਸਾਹਮਣੇ ਆ ਜਾਂਦੀ ਹੈ, ਕਿੰਨਾ ਮੰਦਭਾਗਾ ਹੈ। ਬਿਲਕੁਲ ਜੀ, ਬਿਲਕੁਲ। ਆਪਾਂ ਪਿਛਲੇ ਦਿਨੀ ਵੀਡੀਓ ਵੇਖ ਕੇ ਹਟੇ। ਬਿਲਕੁਲ। ਸੋ ਇਸ ਲਈ ਇਹ ਸਾਰਿਆਂ ਤੇ ਸਭ ਨੂੰ ਕੰਮ ਕਰਨ ਦੀ ਲੋੜ। ਪਰ ਸਰਕਾਰ ਜੇਕਰ ਲੋਕਾਂ ਨਾਲੋਂ, ਆਮ ਵਿਅਕਤੀਆਂ ਨਾਲੋਂ ਵੱਧ ਕੇ 4 ਕਦਮ ਅੱਗੇ ਇਹੋ ਜਿਹਾ ਕੰਮ ਕਰਦੀਆਂ ਤਾਂ ਵਿਵਾਦ ਉੱਠੂਗਾ ਜਨਾਬ। ਸਰਕਾਰਾਂ ਨੂੰ ਤਾਂ ਰਾਹ ਦਸੇਰਾ ਬਣਨਾ ਹੁੰਦਾ। ਚਲੋ, ਇਹਦੇ ਨਾਲ ਇੱਕ ਚੰਗੀ ਪਹਿਲ ਕਦਮੀ ਦੀ ਗੱਲ ਵੀ ਕੀਤੀ ਸਰਕਾਰ ਨੇ। ਉਹ ਕਹਿੰਦੇ ਜੀ ਸਾਰਾਗੜੀ ਯਾਦਗਾਰ ਬਣਾਵਾਂਗੇ, ਹਰੀਕੇ ਪੱਤਣ ਨੂੰ ਟੂਰਿਸਟ ਹੱਬ ਵਜੋਂ ਕ੍ਰੀਏਟ ਕਰਾਂਗੇ, ਰੋਪੜ ਨੰਗਲ ਦੇ ਵਿੱਚ ਜਿੱਥੇ ਜਿੱਥੇ ਪੁਆਇੰਟ ਹੈਗੇ ਨੇ ਉਹਨਾਂ ਨੂੰ ਉਭਾਰਾਂਗੇ। ਸੋ ਪੰਜਾਬ ਦੇ ਵਿੱਚ ਅਸੀਂ ਟੂਰਿਸਟ ਲਿਆਉਣਾ ਚਾਹੁੰਦੇ ਹਾਂ, ਹੈ ਨਾ, ਸੈਲਾਨੀ ਲਿਆਉਣਾ ਚਾਹੁੰਦੇ ਹਾਂ, ਉਹਦੇ ਲਈ ਅਸੀਂ ਪੁਆਇੰਟ ਚਿੰਨ੍ਹਿਤ ਕੀਤੇ ਨੇ। ਹੁਣ ਮੇਰਾ ਸਵਾਲ ਹੈ ਜਨਾਬ ਇੱਕ ਜੀ, ਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਵਾਲੇ ਅਕਾਲੀ ਦਲ ਦੀ ਸਰਕਾਰ ਨੇ ਦਮ ਭਰਿਆ ਕਿ ਅਸੀਂ ਅਨੰਦਪੁਰ ਸਾਹਿਬ ਚ ਵਿਰਾਸਤ ਏ ਖਾਲਸਾ ਬਣਾਇਆ। ਹਾਂਜੀ। ਕਹਿੰਦੇ ਜੀ ਅਸੀਂ ਜੰਗੇ ਆਜ਼ਾਦੀ ਯਾਦਗਾਰ ਬਣਾਈ। ਕਹਿੰਦੇ ਜੀ ਅਸੀਂ ਦਰਬਾਰ ਸਾਹਿਬ ਦਾ ਗਲਿਆਰਾ ਨੂੰ ਨਵੀਂ ਦਿੱਖਤ ਔਰ ਰੂਹਾਨੀ ਦਿੱਖ ਦਿੱਤੀ, ਹੈ ਨਾ ਜੀ। ਅਸੀਂ ਜੀ ਕਹਿੰਦੇ ਕਿ ਮਤਲਬ ਕਿ ਹਰੀਕੇ ਪੱਤਣ ਤੇ ਬੱਸ ਚਲਾਈ ਸੁਖਬੀਰ ਬਾਦਲ ਨੇ। ਉਹ ਸਾਰਾ ਮਾਨ ਸਰਕਾਰ ਕਹਿੰਦੀ ਭ੍ਰਿਸ਼ਟਾਚਾਰੀ ਦਾ ਕੰਮ ਸੀ ਜੀ। ਠੀਕ ਹੈ। ਅਗਲੇ ਕਹਿੰਦੇ ਅਸੀਂ ਤਾਂ ਟੂਰਿਸਟ ਵਧਾਉਣ ਲਈ ਕੰਮ ਕੀਤਾ। ਜੇ ਉਹ ਜੰਗੇ ਆਜ਼ਾਦੀ ਯਾਦਗਾਰ ਬਣਾਉਂਦੇ ਨੇ ਤਾਂ ਉਹ ਭ੍ਰਿਸ਼ਟਾਚਾਰੀ ਦਾ ਅੱਡਾ। ਤੁਸੀਂ ਜਿਹੜੀ ਯਾਦਗਾਰ ਉਸਾਰੋਗੇ ਕਹਿੰਦੇ ਜੀ ਉਹ ਮਤਲਬ ਕਿ ਸੈਲਾਨੀਆਂ ਲਈ ਹੈ ਜੀ। ਇਹ ਦੋਹਰੇ ਪੈਮਾਨੇ ਕਿਉਂ ਨੇ ਫਿਰ? ਜਾਂ ਤਾਂ ਫਿਰ ਇਹ ਮੰਨੋ ਕਿ ਹਾਂ ਭਾਈ ਉਹਨਾਂ ਨੇ ਇੱਥੋਂ ਪੈਸੇ ਖਾਦੇ ਸੀ, ਸਾਨੂੰ ਹੁਣ ਸਮਝੇ ਕਿ ਇਸੇ ਤਰ੍ਹਾਂ ਪੈਸੇ ਖਾਏ ਜਾਣੇ, ਅਸੀਂ ਪੈਸੇ ਖਾਣ ਦਾ ਅੱਡਾ ਬਣਾਉਣਾ ਜੀ। ਚਾਹੇ ਉਹ ਜਸ਼ਨਾਂ ਦੇ ਅੱਡੇ ਦੇ ਰੂਪ ਚ ਹੋਵੇ, ਚਾਹੇ ਉਹ ਯਾਦਗਾਰ ਦੇ ਰੂਪ ਚ ਹੋਵੇ। ਚਰਨਜੀਤ ਚੰਨੀ ਕਹਿੰਦਾ ਮੈਂ ਵੱਡੇ ਸਾਹਿਬਜ਼ਾਦਿਆਂ ਦੇ ਹਵਾਲੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਇੱਕ ਬੜੀ ਕਮਾਲ ਦੀ ਯਾਦਗਾਰ ਬਣਾਈ ਹੈ, ਇਤਿਹਾਸ ਸੰਭਾਲਿਆ। ਇਹ ਕਹਿੰਦੇ ਨਹੀਂ ਜੀ ਪੈਸੇ ਖਾਦੇ ਆ ਉੱਥੇ। ਠੀਕ ਹੈ। ਤੇ ਹੁਣ ਤੁਸੀਂ ਕਹਿੰਦੇ ਹੋ ਅਸੀਂ ਬਣਾਉਣਾ। ਮੁੱਖ ਮੰਤਰੀ ਸਾਹਿਬ ਚੇਚੇ ਤੌਰ ਤੇ ਕਹਿੰਦੇ ਕਿ ਹਰੀਕੇ ਪੱਤਣ ਨੂੰ ਉਭਾਰਿਆ ਕਿਉਂ ਨਹੀਂ ਗਿਆ, ਮੈਂ ਉਭਾਰਨਾ ਚਾਹੁੰਦਾ। ਤੇ ਸੁਖਬੀਰ ਬਾਦਲ ਕਹਿੰਦਾ ਮੇਰੀ ਬੱਸ ਕੀ ਕਰਨ ਗਈ ਸੀ ਉੱਥੇ, ਬੱਸ ਉਭਾਰਨੇ ਗਈ ਸੀ ਟੂਰਿਸਟ ਨੂੰ।
ਸੋ ਇਹ ਇੱਕ ਦੂਏ ਨੂੰ ਮਤਲਬ ਭੰਡਣ ਦੀ, ਅਕਾਲੀ ਦੀ ਸਰਕਾਰ ਦੇ ਕੰਮਾਂ ਨੂੰ ਕਾਂਗਰਸ ਦੇ ਆਪ ਵਾਲੇ ਕਹਿੰਦੇ ਗਲਤ ਹੈ, ਕਾਂਗਰਸ ਦੇ ਕੰਮਾਂ ਨੂੰ ਅਕਾਲੀ ਤੇ ਆਪ ਕਹਿੰਦੇ ਗਲਤ ਨੇ। ਹੁਣ ਆਪ ਵਾਲੇ ਜੋ ਕਰਨਗੇ ਉਹਨਾਂ ਨੂੰ ਅਕਾਲੀ ਤੇ ਕਾਂਗਰਸੀ ਕਹਿਣਗੇ ਗਲਤ ਹੈ। ਤੇ ਫਿਰ ਠੀਕ ਕੌਣ ਹੈ ਜਨਾਬ, ਸਾਨੂੰ ਇਹ ਦੱਸ ਦਿਓ। ਪੰਜਾਬ ਕਿਹਦੇ ਪਰ ਭਰੋਸਾ ਕਰੇ, ਸਾਨੂੰ ਇਹ ਦੱਸ ਦਿਓ। ਪੰਜਾਬ ਨਾਲ ਕਦਮ ਕਦਮ ਤੋਂ ਹੁਣ ਇਹ ਟੂਰਿਸਟ ਦੇ ਨਾਂ ਦੇ ਉੱਤੇ ਕਿ ਸੱਚਮੁੱਚ ਦੇਸ਼ ਦੇ ਵਿੱਚ ਪ੍ਰਵੀਨ ਜੀ ਇਸ ਮੌਕੇ ਟੂਰਿਸਟ ਇੰਡਸਟਰੀ 17 ਲੱਖ ਕਰੋੜ ਦੀ ਹੈ ਲਗਭਗ। ਠੀਕ ਹੈ। ਤੇ ਉਹਦੇ ਵਿੱਚੋਂ ਪੰਜਾਬ ਦੀ ਕੁੱਲ GDP ਦੀ 8% ਹੈ ਸਿਰਫ, ਮਤਲਬ 14-15 ਹਜ਼ਾਰ ਕਰੋੜ ਦੀ। ਤੇ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਇਹਨੂੰ 30 ਕਰੋੜ ਤੱਕ, 30,000 ਕਰੋੜ ਤੱਕ ਲੈ ਕੇ ਜਾਣਾ। ਸੋ ਉਹਦੇ ਲਈ ਧਰਾਤਲ ਤੇ ਕੰਮ ਕਰਨਾ ਪੈਣਾ। ਉਹਦੇ ਲਈ ਇੱਕ ਰੋਡ ਮੈਪ ਬਣਾਉਣਾ ਪੈਣਾ। ਸਟੇਜ ਲਾਈ, ਮਜਵਾ ਲਾਇਆ 3 ਦਿਨ ਪਹਿਲਾਂ ਵੀ ਲਾਏ ਸੀਗੇ ਕਿ ਇੰਨੀ ਇੰਡਸਟਰੀ ਆ ਰਹੀ ਹੈ ਜੀ, ਕੰਪਨੀਆਂ ਦੇ ਨਾਂ ਦੱਸੇ ਸੀ ਜੀ, ਬੜੇ ਬੜੇ ਉਦਯੋਗਪਤੀਆਂ ਨਾਲ ਗੱਲ ਹੋ ਗਈ ਜੀ, ਕਿੱਥੇ ਗਿਆ ਜੀ ਉਹ? ਜੀ ਦੱਸ ਦਿਓ ਮੈਨੂੰ ਜੇ ਯਾਦ ਹੋਵੇ। ਸੋ ਇਹ ਇਸ਼ਤਿਹਾਰਬਾਜ਼ੀ, ਪ੍ਰਚਾਰਬਾਜ਼ੀ ਦੀ ਬਜਾਏ ਕੰਮ ਕਰੇ ਸਰਕਾਰ। ਦੂਜਿਆਂ ਦੇ ਕੰਮਾਂ ਨੂੰ ਭੰਡੋ, ਆਪਣੇ ਨੂੰ ਪ੍ਰਚਾਰੋ। ਇਹ ਪਹਿਲੇ ਵੀ ਕਰਦੇ ਆਏ, ਹੁਣ ਵੀ ਉਹੀ ਹੋ ਰਿਹਾ। ਜਦੋਂ ਪੰਜਾਬ ਦੇ ਵਿੱਚ ਸੈਲਾਨੀ ਆਉਣ ਲੱਗਣਗੇ, ਪ੍ਰਵੀਨ ਜੀ, ਅਨੰਦਪੁਰ ਸਾਹਿਬ ਔਰ ਨੈਣਾ ਦੇਵੀ ਜੀ 2 ਇਹੋ ਜਿਹੇ ਧਾਰਮਿਕ ਸਥਲ ਨੇ, ਜਿਹੜਾ ਸ਼ਰਧਾਲੂ ਅਨੰਦਪੁਰ ਸਾਹਿਬ ਜਾਂਦਾ ਹੈ ਉਹ ਪਹਾੜੀ ਖੇਤਰ ਦੀ ਸੈਰਗਾਹ ਦੇ ਹਵਾਲੇ ਨਾਲ ਵੀ, ਜੇ ਨੈਣਾ ਦੇਵੀ ਕੰਨੀ ਜਾਇਆ ਹੁੰਦਾ ਹੈ ਤਾਂ ਉਹਦੇ ਨਾਲ ਇੱਕ ਸੈਰਗਾਹ ਦਾ ਰਾਹ ਖੁੱਲਦਾ ਹੈ। ਜਿਹੜੇ ਸ਼ਰਧਾਲੂ ਬਤੌਰ ਮਾਤਾ ਦੇ ਉਪਾਸਕ ਹੋਣ ਨਾਤੇ ਨੈਣਾ ਦੇਵੀ ਜਾਂਦੇ ਨੇ, ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਆਉਂਦੇ ਨੇ। ਸੋ ਇਹ ਜਿਹੜੀ ਇਹ ਸਾਂਝ ਹੈ, ਇਸ ਨੂੰ ਦੋਏ ਸੂਬੇ ਕਿੰਨੇ ਸਾਲਾਂ ਤੋਂ ਉਭਾਰਨ ਦੇ ਦਮ ਭਰਦੇ ਨੇ, ਕਿਉਂ ਨਹੀਂ ਉੱਭਰ ਸਕਿਆ? ਨਹੀਂ ਉੱਭਰ ਸਕਿਆ ਜੀ। ਤੇ ਉਹ ਸਭ ਦੇ ਨਾਲ ਨੰਗਲ ਵਰਗਾ ਤੁਹਾਡੇ ਕੋਲ ਡੈਮ ਹੈ, ਤੁਹਾਡੇ ਕੋਲ ਉੱਥੇ ਝੀਲਾਂ ਨੇ, ਤੁਹਾਡੇ ਕੋਲ ਉੱਥੇ ਦਰਿਆ ਨੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਟੂਰਿਸਟ ਹੱਬ ਵਜੋਂ ਉਭਾਰ ਸਕੇ? ਬੱਦੀ ਦੇ ਕੋਲ ਇੱਕ ਇੰਨਾ ਕਮਾਲ ਦੀ ਥਾਂ ਹੈ ਪੰਜਾਬ ਦੀ, ਉਹਨੂੰ ਕਿਉਂ ਨਹੀਂ ਉਭਾਰ ਸਕੇ? ਹਰੀਕੇ ਪੱਤਣ ਦੇਖ ਕੇ ਅੱਖਾਂ ਖੁੱਲਦੀਆਂ ਕਿ ਅਸੀਂ ਪੰਜਾਬ 'ਚ ਆ, ਉਸ ਨੂੰ ਕਿਉਂ ਨਹੀਂ? ਸੋ ਜਾਂ ਤਾਂ ਸਰਕਾਰ ਉਭਾਰ ਕੇ ਦਿਖਾਵੇ ਜੀ, ਤੇ ਪਰ ਅੰਮ੍ਰਿਤਸਰ ਵਾਲੇ ਮਾਮਲੇ ਦੇ ਉੱਤੇ ਨਵਾਂ ਵਿਵਾਦ ਨਾ ਗੱਲ ਪਾ ਲਵੇ ਜੀ। ਤੇ ਸ਼ਰਮਾ ਜੀ, ਆਪਾਂ ਅਗਲੇ ਮਸਲੇ ਵੱਲ ਵਧੀਏ। 7 ਸਾਲਾਂ ਦੇ ਵਿੱਚ ਕਹਿੰਦੇ ਨਸ਼ਾ ਛਡਾਊ ਕੇਂਦਰਾਂ 'ਚ 9 ਲੱਖ ਬੰਦਾ ਪਹੁੰਚਿਆ, ਪਰ ਜਿਹੜਾ ਇਹਦਾ ਦੂਜਾ ਪਹਿਲੂ ਆ ਉਹ ਇਹ ਕਹਿੰਦਾ ਹੈ ਕਿ ਛੱਡਿਆ ਸਿਰਫ 4800 ਬੰਦੇ ਨੇ, 5000 ਬੰਦੇ ਨੇ ਵੀ ਨਸ਼ਾ ਨਹੀਂ ਛੱਡਿਆ 9 ਲੱਖ ਦੇ ਵਿੱਚੋਂ ਜੀ। ਬਿਲਕੁਲ ਪ੍ਰਵੀਨ ਜੀ, ਇੱਕ ਰਿਪੋਰਟ ਹੈ ਜਿਹੜੀ ਰਿਪੋਰਟ ਦਮ ਭਰਦੀ ਹੈ ਕਿ ਪੰਜਾਬ 'ਚ ਇਸ ਮੌਕੇ 216 ਡੀ ਐਡਿਕਸ਼ਨ ਸੈਂਟਰ ਨੇ। ਠੀਕ ਹੈ ਜੀ। ਪੰਜਾਬ 'ਚ ਇਸ ਮੌਕੇ 528 ਦੇ ਕਰੀਬ ਔਟ ਕਲੀਨਿਕ ਨੇ। ਤੁਹਾਡੇ ਧਿਆਨ 'ਚ ਹੋਣਾ, ਕਰੋਨਾ ਕਾਲ ਦੇ ਦੌਰਾਨ ਔਟ ਕਲੀਨਿਕਾਂ ਦੇ ਬਾਹਰ ਇੱਕ ਗੋਲੀ ਮਿਲਦੀ ਆ, ਕਿਹੜੀ ਕਹਿੰਦੇ ਉਹਨੂੰ, ਬ੍ਰਿਫਨ ਫੋਨ, ਪਤਾ ਨਹੀਂ ਕੀ ਹੁੰਦੀ ਹੈ ਨਾ, ਉਹ ਗੋਲੀ ਲੈਣ ਲਈ ਲਾਈਨ ਲੱਗੀ ਸੀ ਜੀ। ਤੇ ਜ਼ਿਆਦਾਤਰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਸ਼ੇ ਤੋਂ ਹਟਾਉਣ ਦੇ ਲਈ ਇਹ ਗੋਲੀ ਦੀ ਸ਼ੁਰੂਆਤ ਕੀਤੀ ਜਾਂਦੀ ਜੀ। ਔਰ ਕਈ ਲੋਕ ਜਿਨ੍ਹਾਂ ਦੀ ਤੋੜ ਨਹੀਂ ਮੁੱਕਦੀ ਜਾਂ ਪੈਸਾ ਧੇਲਾ ਮੁੱਕ ਜਾਂਦਾ, ਉਹ ਅੱਧੇ ਤਾਂ ਨਸ਼ਾ ਛਡਾਊ ਕੇਂਦਰ ਇਸ ਗੋਲੀ ਖਾਣ ਦੇ ਚੱਕਰ 'ਚ ਚਲੇ ਜਾਂਦੇ ਨੇ ਕਿ ਚੱਲ ਪੱਕੀ ਗੋਲੀ ਤਾਂ ਮਿਲ ਜਾਊਗੀ ਆਪਾਂ ਨੂੰ ਆਪੇ। ਹੁਣ ਇਹ ਅੰਕੜੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਦੇ ਨਾਂ ਦੇ ਉੱਤੇ ਕੇਂਦਰਾਂ ਦੇ ਅੰਦਰ ਨਸ਼ੇੜੀਆਂ ਨੂੰ ਨਵੇਂ ਨਸ਼ੇ ਤੇ ਲਾ ਦਿੱਤਾ ਜਾਂਦਾ। ਸਾਰੇ ਏਦਾਂ ਨਹੀਂ ਕਿ ਤਾਂ ਹੀ ਕੁਝ ਛੱਡਣ ਦੀ ਗੱਲ ਕਰ ਰਹੇ ਆਪਾਂ। ਜੇ 4852 ਨੇ ਛੱਡਿਆ ਤਾਂ ਕਿਸੇ ਨੇ ਛਡਾਇਆ ਵੀ ਹੈ, ਪਰ ਜ਼ਿਆਦਾਤਰ ਨਸ਼ਾ ਛਡਾਊ ਕੇਂਦਰ ਅੱਜ ਕੱਲ੍ਹ ਬਦਨਾਮ ਵੀ ਨੇ ਹੈਗੇ ਨੇ, ਔਰ ਨਸ਼ੇੜੀ ਇਸ ਹਵਾਲੇ ਨਾਲ ਵੀ ਜਾਂਦੇ ਨੇ ਕਿ ਠੀਕ ਹੈ ਇੱਕ ਨਸ਼ਾ ਛੱਡਣ ਲਈ ਸੋਚਦੇ ਨੇ ਪਰ ਦੂਏ ਨਸ਼ੇ ਤੇ ਆਉਂਦੇ ਨੇ। ਉਹਨਾਂ ਨੂੰ ਲੱਗਦਾ ਕਿ ਆਹ ਛੱਡਤਾ, ਹੌਲੀ ਹੌਲੀ ਇਹਦੇ ਪਰ ਆ ਗਏ, ਤੋਂ ਛੱਡ ਕੇ ਅੱਗੇ ਆ ਜਾਣਗੇ, ਪਰ ਨਹੀਂ, ਉਹ ਦੂਏ ਦੇ ਆਦੀ ਹੋ ਜਾਂਦੇ ਨੇ। ਇੱਕ ਮਾਮਲਾ ਮਤਲਬ ਕਿ ਪੱਟੀ ਖੇਤਰ ਦਾ ਹੈ, ਉੱਥੇ ਦਾ ਇੱਕ ਨੌਜਵਾਨ ਹੈਰੋਇਨ ਦਾ ਆਦੀ ਹੋ ਜਾਂਦਾ ਹੈ ਨਾ, ਬਾਪੂ ਚੜ੍ਹਾਈ ਕਰ ਜਾਂਦਾ ਹੈ, ਬੇਬੇ ਛੱਡ ਕੇ ਆਪਣੇ ਪੇਕਿਆਂ ਨੂੰ ਚਲੀ ਜਾਂਦੀ ਆ, ਮੁੰਡਾ ਚਾਚਿਆਂ ਕੋਲ ਤਾਇਆਂ ਕੋਲ ਰਹਿ ਕੇ ਪਲਦਾ ਹੈ, ਤੇ ਸ਼ਰਾਬ ਦੀ ਸੰਗਤ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਤੇ ਆ ਜਾਂਦਾ ਹੈ, ਤੇ ਉਹ ਅੱਕ ਕੇ ਘਰ ਦੇ ਨਸ਼ਾ ਛਡਾਊ ਕੇਂਦਰ ਲਿਆਉਂਦੇ ਨੇ। ਤੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਉਹ ਕਹਿੰਦਾ ਜੀ ਹੁਣ ਮੈਂ ਛੱਡਤਾ ਜੀ, ਮੈਂ ਹੋਰ ਕੋਈ ਨਸ਼ਾ ਨਹੀਂ ਕਰਦਾ ਜੀ, ਮੈਂ ਗੋਲੀ ਖਾਨਾ ਜੀ ਬਸ ਹੁਣ। ਤੇ ਜੀ ਕਹਿੰਦੇ ਕਦੇ ਕਦੇ ਸ਼ਰਾਬ ਪੀ ਲੈਣਾ ਜੀ। ਇਸੇ ਤਰ੍ਹਾਂ ਦੇ 2-3 ਪਹਿਲੂ ਹੋਰ ਆਏ ਨੇ। ਸੋ ਇੱਥੋਂ ਅੰਦਾਜ਼ਾ ਲਾਓ ਕਿ ਜਿਹੜੇ ਨਸ਼ਾ ਛੱਡਣ ਜਾਂਦੇ ਨੇ ਉਹ ਨਸ਼ਾ ਛੱਡ ਨਹੀਂ ਪਾਉਂਦੇ, ਜਾਂ ਨਸ਼ਾ ਛਡਾਊ ਕੇਂਦਰ ਇੱਕ ਨਵੇਂ ਨਸ਼ੇ ਤੇ ਲਾ ਲੈਂਦੇ ਨੇ,
ਕਿ ਭਾਈ ਆ ਗੋਲੀ ਸਾਡੀ ਵਿਕਦੀ ਰਹੀ ਜਾਂ ਸਾਡੀ ਗੋਲੀ ਮਾਰਕੀਟ ਚੱਲਦੀ ਰਹੀ, ਕੀ ਪਹਿਲੂ ਹੈ। ਗਾਹਕ ਤਿਆਰ ਹੋ ਜਾਂਦਾ 2017 ਦੇ ਵਿੱਚ ਜੀ। ਸਨ 2017 ਦੇ ਵਿੱਚ 1790 ਲੋਕਾਂ ਨੇ ਆਪਣੇ ਨਾਂ ਰਜਿਸਟਰ ਕਰਾਏ ਨਸ਼ਾ ਛੱਡਣ ਦੇ ਲਈ ਜੀ। ਉਸ ਸਮੇਂ ਨਸ਼ੇ ਦੀ ਚਰਚਾ ਤੁਰੀ ਸੀ, ਅਜੇ ਇੰਨੀ ਮਾਰ ਡੂੰਘੀ ਨਹੀਂ ਹੋਈ ਸੀ। 1790 ਨੇ ਆਪਣਾ ਨਾਂ ਰਜਿਸਟਰ ਕਰਾਇਆ ਨਸ਼ਾ ਛਡਾਊ ਕੇਂਦਰਾਂ 'ਚ, ਤੇ ਨਸ਼ਾ ਛੱਡਣ ਵਾਲਿਆਂ ਦਾ ਰਿਕਾਰਡ 13 ਹੀ। ਠੀਕ ਹੈ। 2018 ਚ 1,20,675 ਲੋਕ ਨਸ਼ਾ ਛਡਾਊ ਕੇਂਦਰਾਂ ਤੱਕ ਪਹੁੰਚੇ। 1,20,675 ਤੇ ਨਸ਼ਾ ਛੱਡਿਆ ਸਿਰਫ 1,074 ਨੇ ਜੀ। 1,20,000 ਚੋਂ 1,074 ਬੰਦੇ ਨਸ਼ਾ ਛੱਡਿਆ, ਇਹ ਵੀ ਵੱਡਾ ਅੰਕੜਾ ਹੈ। 2019 ਦੇ ਵਿੱਚ 2,43,880 ਸਥਿਤੀ ਦੇਖੋ ਕਿੰਨੀ ਭਿਆਨਕ ਹੋ ਰਹੀ ਆ। 17 ਚ 1790 ਬੰਦੇ ਰਜਿਸਟਰ ਹੋ ਰਹੇ ਨੇ, 19 ਦੇ ਵਿੱਚ 2,43,000 ਬੰਦਾ ਰਜਿਸਟਰ ਕਰਾ ਰਿਹਾ ਨਸ਼ਾ ਛੱਡਣ ਲਈ। 2,43,880 ਠੀਕ ਹੈ, ਲਗਭਗ 2,44,000 2.5 ਲੱਖ ਨੂੰ ਜਾ ਪਹੁੰਚਿਆ। ਤੇ ਨਸ਼ਾ ਛੁੱਟਿਆ ਜੀ 1781 ਦਾ ਸਿਰਫ। ਤੇ ਅਗਲੇ ਸਾਲ 2020 ਦੇ ਵਿੱਚ ਨਸ਼ਾ ਛੱਡਣ ਵਾਲੇ ਦੀ ਗਿਣਤੀ 2.5 ਲੱਖ ਨੂੰ ਲਗਭਗ ਪਹੁੰਚ ਗਈ। 2,47,694 ਰਜਿਸਟਰਡ ਹੁੰਦੇ ਨੇ, ਤੇ ਨਸ਼ਾ ਛੱਡਣ ਵਾਲੇ ਸਿਰਫ 1,021 ਘਟ ਗਏ ਪਿਛਲੀ ਵਾਰ ਨਾਲੋਂ। ਠੀਕ ਹੈ, ਜਦੋਂ 1,20,000 ਬੰਦਾ ਰਜਿਸਟਰ ਹੁੰਦਾ ਤਾਂ 1,074 ਬੰਦਾ ਛੱਡਦਾ ਹੈ। ਜਦੋਂ 2,43,000 ਹੁੰਦਾ 1,781 ਬੰਦਾ ਨਸ਼ਾ ਛੱਡਦਾ ਹੈ। ਜਦੋਂ 2,47,000 ਹੁੰਦਾ ਗਿਣਤੀ ਵੱਧ ਗਈ ਰਜਿਸਟਰਡ ਬੰਦਿਆਂ ਦੀ, ਪਰ ਨਸ਼ਾ ਛੱਡਣ ਵਾਲੇ ਦੀ ਗਿਣਤੀ 1,021 ਤੇ ਆ ਗਈ ਜੀ। ਅਗਲੇ ਸਾਲ 2021 ਦੇ ਵਿੱਚ 1,26,000 ਬੰਦਾ ਰਜਿਸਟਰਡ ਹੁੰਦਾ ਹੈ। ਲੋਕਾਂ ਦਾ ਨਸ਼ਾ ਛਡਾਊ ਕੇਂਦਰਾਂ ਤੋਂ ਵੀ ਮੋਹ ਭੰਗ ਹੋਣ ਲੱਗ ਗਿਆ। ਕਹਿੰਦੇ ਕਿ ਇੱਥੇ ਵੀ ਕੁਝ ਨਹੀਂ ਹੁੰਦਾ, ਤੰਗ ਕੀਤਾ ਜਾਂਦਾ, ਸੰਗਲ ਪਾ ਲਿਆ, ਕੁੱਟ ਲਏ, ਮਾਰ ਲਏ, ਪੈਸੇ ਵਸੂਲ ਲਏ। 1,26,135 ਲੋਕ ਆਪਣਾ ਨਸ਼ਾ ਛੱਡਣ ਲਈ ਨਸ਼ਾ ਛਡਾਊ ਕੇਂਦਰਾਂ ਤੱਕ ਪਹੁੰਚ ਕਰਦੇ ਨੇ। ਨਸ਼ਾ ਛੁੱਟਦਾ ਸਿਰਫ 168 ਦਾ। ਠੀਕ ਹੈ, 168। ਤੇ 2022 ਦੇ ਵਿੱਚ 1,27,519 ਬੰਦੇ ਨਾਂ ਰਜਿਸਟਰ ਕਰਾਉਂਦੇ ਨੇ ਪਿਛਲੇ ਸਾਲ, ਤੇ ਨਸ਼ਾ ਛੁੱਟਦਾ ਸਿਰਫ 47 ਦਾ ਜੀ। ਤੇ 2023 ਦੇ ਵਿੱਚ ਜੂਨ ਮਹੀਨੇ ਤੱਕ 40,000 ਦੇ ਕਰੀਬ ਬੰਦਾ ਰਜਿਸਟਰਡ ਹੋਇਆ, ਤੇ ਨਸ਼ਾ ਛੁੱਟਿਆ ਸਿਰਫ 48 ਦਾ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਸਥਿਤੀ ਕਿਹੋ ਜਿਹੀ ਆ। ਇੱਕ ਨਸ਼ਾ ਛੱਡ ਕੇ ਦੂਆ ਨਸ਼ਾ। ਅਜੇ ਵੀ ਸਾਡੇ ਲੋਕ ਸ਼ਰਾਬ ਨੂੰ ਫਰੀ ਨੌਨ ਫੀਨ ਕਿਹੜੀ ਗੋਲੀ ਹੈ ਜੀ, ਇਹਨੂੰ ਹੈ ਨਾ, ਜੋ ਵੀ ਹੈ, ਇਹ ਗੋਲੀ ਤਾਂ ਨਸ਼ਾ ਹੀ ਨਹੀਂ ਮੰਨਦੇ। ਜਦੋਂ ਕਿ ਜ਼ਿਆਦਾਤਰ ਨਸ਼ਾ ਛਡਾਊ ਕੇਂਦਰਾਂ ਚੋਂ ਇਸ ਗੋਲੀ ਦੇ ਨਸ਼ੇੜੀ ਹੋ ਕੇ ਨਿਕਲ ਰਹੇ ਨੇ ਲੋਕ, ਤੇ ਨਾਲ ਹੋਰ ਨਸ਼ੇ ਛੋਟੇ ਮੋਟੇ ਕਰੀ ਜਾਂਦੇ ਨੇ। ਸੋ ਇਹ ਸਾਰਾ ਵਰਤਾਰਾ ਹੈ ਜੀ ਨਸ਼ਾ ਛਡਾਊ ਕੇਂਦਰਾਂ ਦਾ। ਪਰ ਪੰਜਾਬ ਨੂੰ ਚੱਟਾ ਵੀ, ਪੰਜਾਬ ਨੂੰ ਕਾਲਾ ਵੀ, ਤੇ ਪੰਜਾਬ ਨੂੰ ਸ਼ੀਸ਼ੀਆਂ ਵੀ, ਤੇ ਪੰਜਾਬ ਨੂੰ ਪੱਤੇ ਵੀ ਨਿਕਲ ਰਹੇ ਨੇ ਜਨਾਬ ਜੀ। ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਗੱਲ ਕਰੀਏ ਭਾਜਪਾ ਦੀ 2024 ਦੇ ਲਈ ਰਣਨੀਤੀ ਦੀ। ਕਹਿੰਦੇ ਰਣਨੀਤੀ ਤਿਆਰ ਆ, ਬਸ ਮੋਬਾਈਲ ਹੀ ਹਥਿਆਰ ਹੈ। ਬਿਲਕੁਲ ਜੀ, ਭਾਜਪਾ ਮਿਸ਼ਨ 2024 ਲਈ ਤਿਆਰ ਆ। ਢੰਗ ਤਰੀਕਾ ਲਗਭਗ ਪਹਿਲਾਂ ਨਾਲੋਂ ਜ਼ਿਆਦਾ ਹਾਈਟੈਕ ਆ। ਹਰ 2 ਹਲਕਿਆਂ ਦੇ ਪਿੱਛੇ ਇੱਕ ਕਹਿੰਦੇ ਜੀ ਕਾਲ ਸੈਂਟਰ ਖੁੱਲੂਗਾ। ਠੀਕ ਹੈ, ਹਰੇਕ ਸੂਬੇ ਲਈ 1 ਜਾਂ 2 ਕਾਲ ਸੈਂਟਰ ਨਹੀਂ, ਹਰ 2 ਲੋਕ ਸਭਾ ਸੀਟਾਂ ਪਿੱਛੇ ਇੱਕ ਕਾਲ ਸੈਂਟਰ। ਔਰ ਹਰ ਕਾਲ ਸੈਂਟਰ ਦੇ ਵਿੱਚ 20,000 ਵਰਕਰ ਦਾ ਤਾਲਮੇਲ ਹੋਊਗਾ। ਮਤਲਬ ਹਰ ਕਾਲ ਸੈਂਟਰ ਦੇ ਹਵਾਲੇ ਨਾਲ ਜਿਹੜੇ ਮਤਲਬ 2 ਸੀਟਾਂ ਵਿੱਚ ਕਾਲ ਸੈਂਟਰ ਖੁੱਲਣਾ, ਉਹਦੇ ਨਾਲ 20,000 ਬੰਦਿਆਂ ਦੀ ਟੀਮ ਨੇ ਜੁੜਿਆ ਹੋਣਾ। ਕਾਲ ਸੈਂਟਰ ਚਾਹੇ 50 ਬਹਿੰਦੇ ਹੋਣ, ਚਾਹੇ 100 ਬਹਿੰਦਾ ਹੋਵੇ, ਬਾਕੀ ਸਾਰੇ ਵਰਕ ਫਰੋਮ ਹੋਮ ਵਾਲੇ ਫਾਰਮੂਲੇ ਨਾਲ ਜੁੜਨਗੇ। ਇਹੀ ਨਹੀਂ, ਇਹ ਤੋਂ ਇਲਾਵਾ ਹਰ ਸੂਬੇ ਦੇ ਵਿੱਚ 2 ਵਾਰ ਰੂਮ ਬਣਾਏ ਜਾਣਗੇ। ਠੀਕ ਹੈ, ਮਤਲਬ ਜੰਗ ਲੜਨੀ ਹੈ ਭਾਜਪਾ ਨੇ। ਵਾਰ ਰੂਮ ਬਣਨਗੇ, ਵਾਰ ਰੂਮ 2 ਹਰ ਸੂਬੇ ਦੇ ਵਿੱਚ 2 ਵਾਰ ਰੂਮ। ਕੁਝ ਸੂਬੇ ਇਹੋ ਜਿਹੇ ਵੀ ਨੇ ਜਿੱਥੇ 3 ਤੋਂ 4 ਹੋਣਗੇ, ਜਿਵੇਂ ਯੂਪੀ ਦੇ ਵਿੱਚ, ਜਿਵੇਂ ਬਿਹਾਰ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਤਾਮਿਲਨਾਡੂ ਵਰਗਿਆਂ ਚ 3 ਤੋਂ 4 ਵਾਰ ਰੂਮ ਵੀ ਹੋਣਗੇ। ਠੀਕ ਹੈ, 2 ਤਰ੍ਹਾਂ ਦੇ ਵਾਰ ਰੂਮ ਨੇ ਜੀ। ਇੱਕ ਪਹਿਲਾ ਵਾਰ ਰੂਮ ਹੋਊਗਾ ਜਿਹਨੇ ਭਾਜਪਾ ਦਾ ਗੁਣਗਾਨ ਕਰਨਾ, ਭਾਜਪਾ ਦਾ ਪ੍ਰਚਾਰ ਕਰਨਾ। ਪ੍ਰਵੀਨ ਸ਼ਰਮਾ ਨੂੰ ਫੋਨ ਕਰਕੇ ਦੱਸਣਾ ਹੈ ਕਿ ਤੈਨੂੰ ਕਿੰਨੇ ਪੈਸੇ ਮੋਦੀ ਨੇ ਦਿੱਤੇ, ਓ ਅੱਛਾ, ਵਾਹ, ਕਿੰਨੀਆਂ ਯੋਜਨਾਵਾਂ ਤਹਿਤ ਦਿੱਤੇ,
ਕਿੱਥੇ ਕਿੱਥੇ ਸਰਕਾਰ ਨੇ ਤੇਰੇ ਲਈ ਆਸਾਨ ਕੀਤੇ, ਵੋਟ ਪਾ ਦੀ ਹੁਣ। ਕਿਵੇਂ ਦੱਸਣਾ ਜੀ? ਆ ਦੇਖੋ, ਕਹਿੰਦੇ ਜੀ ਬਕਾਇਦਾ ਤੌਰ ਤੇ ਇਹ ਬਾਰ ਰੂਮ ਬਣ ਗਏ। ਇਹਨਾਂ ਬਾਰ ਰੂਮਾਂ ਦੇ ਰਾਹੀਂ ਬਕਾਇਦਾ ਤੁਹਾਨੂੰ ਦੱਸਿਆ ਜਾਊਗਾ ਕਿ ਅਸੀਂ ਤੁਹਾਡੇ ਲਈ ਕੀ ਕੁਝ ਕੀਤਾ। ਜਿਵੇਂ ਮੰਨ ਲਓ ਜੀ ਕਿਸਾਨ ਦੇ ਖਾਤੇ 'ਚ 2000 ਰੁਪਇਆ ਆਇਆ ਜੀ 4 ਮਹੀਨਿਆਂ ਬਾਅਦ, ਉਹ ਦੱਸਾਂਗੇ। ਜਿਵੇਂ ਜੀ ਅਸੀਂ ਤੁਹਾਡਾ ਜੀ ਸਿਲੰਡਰ ਦੀ ਸਬਸਿਡੀ ਦਿੱਤੀ ਜੀ, ਵਧਾਤੀ, ਉਹ ਦੱਸਾਂਗੇ। ਜਿਵੇਂ ਅਸੀਂ ਤੁਹਾਨੂੰ ਜੀ ਮਤਲਬ ਮੁਫਤ ਆਟਾ ਦਾਲ ਦਿੱਤਾ ਜੀ, ਉਹ ਦੱਸਾਂਗੇ। ਅਸੀਂ ਕਰੋਨਾ ਦਾ ਟੀਕਾ ਲਵਾਇਆ ਜੀ ਤੁਹਾਨੂੰ ਉਹ ਦੱਸਾਂਗੇ। ਅਸੀਂ ਜੀ ਸਸਤੇ ਇਲਾਜ ਵਾਲੀ ਸਕੀਮ ਦੱਸੀ, ਉਹ ਦੱਸਾਂਗੇ। ਅਸੀਂ ਦੁਨੀਆ ਭਰ ਦੇ ਵਿੱਚ ਭਾਰਤ ਦਾ ਝੰਡਾ ਗੱਡਿਆ ਜੀ, ਉਹ ਦੱਸਾਂਗੇ। ਅਸੀਂ ਜੀ ਇਹਨੂੰ ਹਿੰਦੂਵਾਦ ਦੇ ਏਜੰਡੇ ਤੇ ਆਹ ਕੀਤਾ, ਜਾਤੀਵਾਦ ਦੇ ਏਜੰਡੇ ਤੇ ਆਹ ਕੀਤਾ, ਇੰਨੇ ਮੰਦਿਰਾਂ ਦਾ ਨਿਰਮਾਣ ਕਰਾਇਆ, ਉਹ ਦੱਸਾਂਗੇ। ਹਾਂ, ਇੱਕ ਬਾਰ ਰੂਮ ਦੱਸੂਗਾ। ਦੂਆ ਬਾਰ ਰੂਮ ਜੀ, ਦੂਆ ਬਾਰ ਰੂਮ ਇਸ ਗੱਲ ਦੇ ਉੱਤੇ ਤੁਹਾਨੂੰ ਜਵਾਬ ਭੇਜੂਗਾ ਜਦੋਂ ਵਿਰੋਧੀ ਧਿਰਾਂ ਦੱਸਣਗੀਆਂ ਇਹ ਤਾਂ ਜੀ ਭੜਕਾਉਂਦੇ ਨੇ, ਧਰਮ ਦੇ ਨਾਂ ਤੇ ਵੰਡਾਉਂਦੇ ਨੇ, ਇਹਨਾਂ ਨੇ ਰੁਜ਼ਗਾਰ ਨਹੀਂ ਦਿੱਤਾ, ਇਹਨਾਂ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ, ਇਹਨਾਂ ਨੇ ਧਰਮਾਂ ਤੇ ਮੰਦਿਰਾਂ ਦੀ ਰਾਜਨੀਤੀ ਕੀਤੀ, ਉਹਨਾਂ ਦਾ ਵੀ ਕੋਈ ਸਹੀ ਸੰਭਾਲ ਨਹੀਂ ਕੀਤਾ, ਉਹਨਾਂ ਧਰਮਾਂ ਦੇ ਵਿਅਕਤੀਆਂ ਦਾ ਵੀ ਕੋਈ ਹੱਲ ਨਹੀਂ ਕੀਤਾ। ਜਦੋਂ ਇਹ ਹਵਾਲੇ ਨਾਲ ਉਹ ਅੰਕੜੇ ਦੱਸਣਗੇ, ਫਿਰ ਉਹਦੀ ਕਾਰਡ ਦੇ ਲਈ ਦੂਆ ਬਾਰ ਰੂਮ ਹਮਲਾਵਰ ਹੋਊਗਾ। ਠੀਕ ਹੈ। ਸੋ ਇੱਕ ਬਾਰ ਰੂਮ ਸਰਕਾਰ ਦੇ ਗੁਣਗਾਨ ਕਰਨ ਲਈ, ਦੂਆ ਬਾਰ ਰੂਮ ਇਸ ਹਮਲੇ ਦਾ ਜਵਾਬ ਦੇਣ ਲਈ। ਇੱਥੋਂ ਤੱਕ ਇਹ ਵੀ ਪਤਾ ਲੱਗ ਰਿਹਾ ਕਿ ਇਹਦੇ ਲਈ ਬਕਾਇਦਾ ਜੀਓ ਮੈਪਿੰਗ ਦਾ ਵੀ ਇੱਕ ਟੀਮ ਤਾਇਨਾਤ ਕੀਤੀ ਜਾਣੀ ਹੈ ਨਾ ਬਾਰ ਰੂਮਾਂ 'ਚ। ਠੀਕ ਹੈ ਜੀ। ਜੀਓ ਮੈਪਿੰਗ ਹੁੰਦੀ ਹੈ ਪ੍ਰਵੀਨ ਜੀ ਕਿ ਜਦੋਂ ਕੋਈ ਵੱਡਾ ਇਕੱਠ ਹੈ ਤਾਂ ਉਸਨੂੰ ਟੈਕਨੋਲੋਜੀ ਦੇ ਹਵਾਲੇ ਨਾਲ ਨਾਪਣਾ ਹੈ ਕਿ ਇੰਨੇ ਬਾਈ ਇੰਨੇ ਦਾ ਮਤਲਬ ਕਿ ਟੈਂਟ ਲੱਗਿਆ, ਇੰਨੇ ਬਾਈ ਇੰਨੇ ਟੈਂਟ ਦੇ ਵਿੱਚ ਇੰਨੀਆਂ ਕੁਰਸੀਆਂ ਲੱਗਦੀਆਂ, ਇੰਨੀਆਂ ਕੁਰਸੀਆਂ ਤੇ ਇੰਨੇ ਬੰਦੇ ਬੈਠ ਸਕਦੇ ਨੇ, ਇੰਨੀਆਂ ਗੱਡੀਆਂ ਖੜੀਆਂ ਨੇ, ਇੱਕ ਗੱਡੀ 'ਚ 5 ਬੰਦੇ ਆਉਂਦੇ ਨੇ, ਇੰਨੇ ਲੋਕ ਆਏ, ਇੰਨੀਆਂ ਦੁਕਾਨਾਂ ਨੇ, ਇਹ ਹਰ ਦੁਕਾਨ ਤੋਂ ਖਾਣ ਵਾਲੀ ਚੀਜ਼ 2 ਘੰਟੇ ਵਿੱਚ ਇੰਨੀ ਵਿਕੀ ਆ ਤਾਂ ਇੰਨੇ ਲੋਕਾਂ ਨੇ ਖਾਧਾ। ਤਾਂ ਕਿ ਦੂਜੀਆਂ ਜਥੇਬੰਦੀਆਂ, ਦੂਜੀਆਂ ਪਾਰਟੀਆਂ, ਦੂਜੇ ਗੱਠਜੋੜਾਂ ਦੀਆਂ ਜਿਹੜੀਆਂ ਵੀ ਰੈਲੀਆਂ ਸਮਾਗਮ ਹੋਣ, ਉਹਦੀ ਜੀਓ ਮੈਪਿੰਗ ਕਰਕੇ ਅੰਦਾਜ਼ਾ ਲਾਇਆ ਜਾ ਸਕੇ ਕਿ ਕਿੰਨੇ ਲੋਕ ਆਏ, ਤੇ ਜਿਹੜੇ ਲੋਕ ਆਏ ਉਹਨਾਂ ਦਾ ਡਾਟਾ ਵੀ ਨਾਲ ਦੀ ਨਾਲ ਸਾਡੇ ਕੋਲ ਹੋਵੇ ਤਾਂ ਕਿ ਉਹਨਾਂ ਨੂੰ ਜਦੇ ਜਵਾਬ ਭੇਜਿਆ ਜਾ ਸਕੇ ਕਿ ਤੁਸੀਂ ਗਲਤ ਥਾਂ ਚਲ ਗਏ ਸੀ, ਵੋਟ ਤਾਂ ਬੀਜੇਪੀ ਨੂੰ ਪਾਉਣੀ ਆ ਜੀ। ਸੋ ਇਹ ਸਾਰਾ ਬਾਰ ਰੂਮ, ਇਹ ਸਾਰੇ ਕਾਲ ਸੈਂਟਰ ਇਸ ਤਰੀਕੇ ਨਾਲ ਤਿਆਰੀ ਕੀਤੀ ਆ ਔਰ ਬਕਾਇਦਾ ਅੱਜ ਦੀ ਤਰੀਕ 'ਚ 127 ਰੈਲੀਆਂ ਮੋਦੀ ਦੀਆਂ ਤੈਅ ਕਰ ਲੀਆਂ। 543 ਸੀਟਾਂ ਦੇ ਉੱਤੇ 250 ਤੋਂ ਲੈ ਕੇ 300 ਤੱਕ ਕਾਲ ਸੈਂਟਰ ਖੁੱਲਣੇ ਆ ਜੀ। ਤੇ ਇਸੇ ਤਰ੍ਹਾਂ ਹਰ ਸੂਬੇ ਦੇ ਵਿੱਚ 2 ਤੋਂ 4 ਬਾਰ ਰੂਮ ਖੁੱਲਣੇ ਆ। ਤੋਂ ਬੀਜੇਪੀ ਨੇ ਮੋਬਾਈਲ ਨੂੰ ਹਥਿਆਰ ਬਣਾ ਕੇ ਆਪਣੀ 24 ਦੀ ਤਿਆਰੀ ਕਰ ਲਈ। ਦੂਜੇ ਅਜੇ ਲੜੀ ਜਾਂਦੇ ਨੇ ਕਿ ਹਿਸਾਬ ਕਿਤਾਬ ਕਰੀ ਜਾਂਦੇ ਨੇ ਕਿੱਥੇ ਬੈਠਣਾ ਕਿੱਥੇ ਨਹੀਂ। ਕੀ ਇਹ ਚੋਣਾਂ ਪਹਿਲਾਂ ਕਰਾਉਣ ਦੀ ਤਿਆਰੀ ਆ ਬੀਜੇਪੀ ਦੀ, ਜਾਂ ਦੂਸਰਿਆਂ ਨੂੰ ਹੋਰ ਪਹਿਲੂਆਂ ਚ ਉਲਝਾ ਕੇ ਇੱਕ ਦੇਸ਼ ਇੱਕ ਚੋਣ ਇੰਡੀਆ ਭਾਰਤ ਉਹ ਚੁਲਝੇ ਰਹੋ ਤੇ ਅਸੀਂ ਆਪਣੀ ਤਿਆਰੀ ਕਰ ਲਈਏ, ਉਹਦੀ ਰਣਨੀਤੀ ਹੈ। ਜੋ ਵੀ ਹੋਵੇ ਬੀਜੇਪੀ 24 ਦੀਆਂ ਲੋਕਤੰਤਰਕ ਤਰੀਕੇ ਨਾਲ ਚੋਣਾਂ ਨਹੀਂ, ਜੰਗ ਲੜੇਗੀ, ਉਹਦੇ ਲਈ ਬਾਰ ਰੂਮ ਤਿਆਰ ਹੈ। ਜੀ ਜੀ। ਤੇ ਜਾਂਦਿਆਂ ਦੇ ਗੱਲ ਕਰੀਏ ਸ਼ਰਮਾ ਜੀ, ਇੱਕ ਵਿਆਹ ਦੀ ਜਿਹਦੇ ਚ ਖਲਾਰਾ ਪੈ ਗਿਆ, ਪਰ ਦਿਲਚਸਪ ਗੱਲ ਇਹ ਹੈ ਕਿ ਲਾੜੇ ਦੇ ਤੀਜੇ ਵਿਆਹ 'ਚ ਇਹ ਖਲਾਰਾ ਪਿਆ। ਬਿਲਕੁਲ ਜੀ, ਇਹ ਮਤਲਬ ਜਲਾਲਾਬਾਦ ਖੇਤਰ ਦੀ ਖਬਰ ਆ। ਇੱਕ ਮੁੰਡੇ ਦਾ ਵਿਆਹ ਚੱਲ ਰਿਹਾ ਸੀ ਕਿ ਅਚਾਨਕ ਇੱਕ ਕੁੜੀ ਆਪਣੇ ਟੱਬਰ ਨੂੰ ਲੈ ਕੇ ਆਉਂਦੀ ਆ ਤੇ ਲਿਆ ਕੇ ਲਾੜੇ ਦੀ ਛਿੱਤਰ ਪਰੇਡ ਸਿੱਧੀ ਸ਼ੁਰੂ ਕਰ ਦਿੰਦੀ ਆ ਤੇ ਉਹ ਛਡਾ ਕੇ ਆਪਣਾ ਕੱਪੜੇ ਲੀੜੇ ਹਾਰ ਹੂਰ ਜੇ ਟੁੱਟੇ ਫੁੱਟੇ ਉਹ ਭੱਜ ਜਾਂਦਾ ਪੰਡਾਲ ਚੋਂ ਜੀ ਜੀ। ਤੇ ਜਦੋਂ ਭੱਜ ਜਾਂਦਾ ਤੇ ਉਹ ਜਿਹੜੇ ਆਏ ਸੀਗੇ ਉਹ ਸਾਰੇ ਬਰਾਤੀਆਂ ਨੂੰ ਟੁੱਟ ਪੈਂਦੇ ਨੇ। ਤੇ ਇਸ ਰੋਲੇ 'ਚ ਜਦੋਂ ਕੁੜੀ ਵਾਲਿਆਂ ਨੂੰ ਪਤਾ ਲੱਗਦਾ ਜਿਨ੍ਹਾਂ ਦੀ ਕੁੜੀ ਦਾ ਵਿਆਹ ਸੀ ਕਿ ਤਾਂ ਭਾਈ ਤੀਜੀ ਥਾਂ ਵਿਆਹ ਹੋਣਾ ਆ, ਉਹ ਸਣੇ ਵਿਚੋਲੇ ਉਹ ਵੀ ਬਰਾਤੀਆਂ ਨੂੰ ਢਾ ਲੈਂਦੇ ਨੇ। ਸੋ ਬਰਾਤੀ ਪਲੇਟਾਂ ਲੈ ਕੇ ਤੇ ਕੁਝ ਪਲੇਟਾਂ ਛੱਡ ਕੇ ਭੱਜੇ, ਕਿਸੇ ਦੀ ਬਰਫੀ ਵਿੱਚ ਰਹਿ ਗਈ, ਕਿਸੇ ਚਟਨੀ ਵਿੱਚ ਰਹਿ ਗਈ, ਸੋ ਭੱਜ ਨੱਠ ਹੋ ਗਈ। ਚੰਗੀ 3 ਧਿਰਾਂ ਦੇ ਵਿੱਚ ਕਟਾਪਾ ਸ਼ੁਰੂ ਹੋ ਗਿਆ। ਇੱਕ ਜਿਹੜੀ ਕੁੜੀ ਆਈ ਸੀ ਉਹ, ਇੱਕ ਜਿਹੜੀ ਕੁੜੀ ਦਾ ਵਿਆਹ ਸੀ ਉਹ, ਤੇ ਇੱਕ ਬਰਾਤੀ ਵਾਲੀ ਧਿਰ ਉਹ, 3 ਧਿਰਾਂ 'ਚ ਹੰਗਾਮਾ ਹੋਇਆ। ਪੁਲਿਸ ਆ ਗਈ, ਥਾਣੇ ਕਚਹਿਰੀ ਚਲੇ ਗਏ। ਤੇ ਇੱਕ ਪਾਸੇ ਤਾਂ ਜਿਹੜੀ ਕੁੜੀ ਆਈ ਜੀ ਉਹ ਕਹਿੰਦੀ ਪਿਛਲੇ 3 ਤੋਂ 4 ਸਾਲਾਂ ਤੋਂ ਇਹ ਮੇਰੇ ਨਾਲ ਲਿਵਿੰਗ ਰਿਲੇਸ਼ਨ 'ਚ ਹੈ ਔਰ ਇਹਦਾ ਇਹ ਤੀਜਾ ਵਿਆਹ, ਇਹ ਤੋਂ ਪਹਿਲਾਂ 2 ਵਿਆਹ ਇਹਦੇ ਹੋਏ ਹੋਏ ਨੇ। ਠੀਕ ਹੈ। ਤੇ ਕਹਿੰਦੀ ਜੀ ਕਿ ਮੇਰੇ ਤੋਂ ਇਹ 4-5 ਲੱਖ ਲੈ ਕੇ ਖਾ ਵੀ ਗਿਆ ਤੇ ਮੇਰੇ ਨਾਲ ਵਿਆਹ ਦਾ ਵਾਅਦਾ ਸੀ ਤੇ ਹੁਣ ਇੱਥੇ ਵਿਆਹ ਕਰਾਉਣਾ ਗਿਆ। ਤੇ ਉਧਰ ਜਿਹੜੀ ਕੁੜੀ ਦਾ ਵਿਆਹ ਸੀ ਉਸ ਕੁੜੀ ਦਾ ਪਿਓ ਕਹਿੰਦਾ
ਕਿ ਮੇਰੀਆਂ 3 ਧੀਆਂ ਅਜੇ ਹੋਰ ਨੇ, ਚੌਥੀ ਦਾ ਮੈਂ ਵਿਆਹ ਕਰਨ ਲੱਗਿਆ ਸੀ। ਬੜੀ ਦਾ ਵਿਆਹ ਕਰਨਾ, ਇਹ ਤੋਂ ਛੋਟੀਆਂ 3 ਪਈਆਂ ਨੇ, ਮੈਂ ਉਹ ਵੀ ਵਿਆਹਣੀਆਂ ਨੇ। ਤੇ ਆਹ ਵਿਆਹ ਕਰਨ ਲਈ ਮੈਂ ਆਪਣੀਆਂ 20 ਬੱਕਰੀਆਂ ਵੇਚੀਆਂ। 20 ਬੱਕਰੀਆਂ ਵੇਚ ਕੇ ਮੈਂ ਇਹਦੇ ਜੋਗਾ ਪ੍ਰਬੰਧ ਕੀਤਾ, ਬਰਾਤ ਦਾ, ਆਉਣ ਜਾਣ ਦਾ, ਖਾਣ ਪੀਣ ਦਾ। ਤੇ ਮੇਰਾ ਦੱਸੋ ਕੀ ਬਣਿਆ? ਮੇਰੀ ਕੁੜੀ ਦੇ ਉੱਤੇ ਵੀ ਸਵਾਲ ਖੜਾ ਹੋ ਗਿਆ, ਕੱਲ ਨੂੰ ਬੱਚੀਆਂ ਦੁਨੀਆਂ ਦੇ ਵਿਆਹ ਕਰਨੇ ਔਖੇ ਹੋ ਜਾਣੇ, ਤੇ ਇੱਧਰ ਮੇਰੀਆਂ ਬੱਕਰੀਆਂ ਤੇ ਮੇਰਾ ਕਾਰੋਬਾਰ ਵੀ ਗਿਆ। ਤੇ ਵਿਚੋਲੇ ਨੇ ਕਹਿੰਦੇ ਉਹਲਾ ਰੱਖਿਆ ਜੀ। ਹੁਣ ਕਹਾਣੀ ਇਹ ਨਿਕਲੀ ਹੈ ਕਿ ਜੀ ਬਿਲਕੁਲ ਜੀ ਪਹਿਲਾਂ 2 ਵਿਆਹ ਸੀ ਜੀ, ਇੱਕ 'ਚ ਤਲਾਕ ਹੋਇਆ, ਦੂਏ ਦਾ ਜੇ ਪਤਾ ਨਹੀਂ ਲੱਗ ਰਿਹਾ ਕੀ ਆ ਰਿਲੇਸ਼ਨ ਚੱਲ ਰਿਹਾ ਸੀਗਾ, ਚੌਥੇ ਦਾ ਵਿਆਹ ਕਰਾਉਣਾ ਗਿਆ। ਸੋ ਇਹ ਹੁਣ ਮਾਮਲਾ ਥਾਣੇ ਪਹੁੰਚਿਆ ਜੀ, ਨਿਬੜਦਾ ਨਹੀਂ ਨਿਬੜਦਾ ਇਹ ਕੀ ਹੋਊਗਾ। ਪਰ ਇਹ ਸਵਾਲ ਇਹ ਆ ਕਿ ਵਿਚੋਲੇ ਤਾਂ ਵਿਚੋਲੇ, ਵਿਆਹ ਕਰਨ ਦੀ ਭੁੱਖ ਵਾਲੇ ਤਾਂ ਵਿਆਹ ਕਰਨ ਵਾਲੇ, ਕੀ ਰਿਸ਼ਤੇਦਾਰ ਜਿਹੜੇ ਜੰਨ ਚ ਆਉਂਦੇ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਆਉਣ ਲੱਗਿਆ? ਜੀ ਬਿਲਕੁਲ। ਮਾਪਿਆਂ ਨੂੰ ਜਮਾ ਸ਼ਰਮ ਨਹੀਂ ਕਿ ਦੂਜੇ ਦੀ ਧੀ, ਮਤਲਬ ਜਿਵੇਂ ਪੰਜਾਬ ਦੇ ਵਿੱਚ ਅੱਜ ਕੱਲ ਵਰਤਾਰਾ ਆਮ ਵੱਧਦਾ ਜਾ ਰਿਹਾ ਕਿ ਮੁੰਡਾ ਨਸ਼ੇ ਤੇ ਲੱਗਿਆ, ਵਿਆਹ ਕਰ ਦੋ ਸੁਧਰ ਜੂਗਾ ਜੀ। ਤੇ ਕੁੜੀ ਨੂੰ ਜਦੋਂ ਪਤਾ ਲੱਗਦਾ ਕੋਈ ਨਾ ਪੁੱਤ ਨਿਆਣਾ ਨੂੰ ਨਾ ਹੋ ਗਿਆ ਫਿਰ ਠੀਕ ਹੋ ਜੂਗਾ, ਮਤਲਬ ਤੁਸੀਂ ਦੂਜੇ ਦੀ ਧੀ ਨੂੰ ਹਥਿਆਰ ਬਣਾ ਕੇ ਵਰਤ ਰਹੇ ਹੋ। ਹਾਂਜੀ, ਤੁਸੀਂ ਦੂਏ ਦੇ ਬੱਚੇ ਨੂੰ ਯੂਜ਼ ਕਰਨਾ ਚਾਹੁੰਦੇ ਹੋ। ਕਿਉਂ ਨਹੀਂ ਮਾਪੇ ਸਟੈਂਡ ਲੈਂਦੇ ਕਿ ਅਸੀਂ ਨਹੀਂ ਆਪਣਾ ਨਿਆਣਾ ਇਹ ਵਿਆਹਣਾ, ਇਹ ਤਾਂ ਨਸ਼ੇੜੀ ਹੈ। ਕਦੋਂ ਅਸੀਂ ਸੱਚ ਬੋਲਣ ਲੱਗਾਂਗੇ? ਅਸੀਂ ਭੋਗਾਂ ਤੇ ਕਿਉਂ ਕਹਿਣ ਲੱਗ ਜੰਨੇ ਆ ਕਿ ਇਹ ਤਾਂ ਜੀ ਸੰਤ ਰੂਪੀ ਬੰਦਾ ਸੀ ਜੀ, ਇਹ ਤਾਂ ਗੁਰਮੁਖ ਬੰਦਾ ਸੀ ਜੀ, ਗੁਰੂ ਨਾਲ ਜੁੜਿਆ ਸੀ ਜੀ। ਬਾਅਦ ਚੋਂ ਪਤਾ ਲੱਗਦਾ ਹੈ, ਬਾਹਰ ਨਿਕਲਦੇ ਆ ਲੰਗਰ ਪਾਣੀ ਛਕਦੇ ਆ, ਕਹਿੰਦੇ ਨਹੀਂ ਜੀ ਇਹ ਤਾਂ ਨਿੱਤ ਪੀਂਦਾ ਸੀ ਜੀ ਤਾਂ ਮਰਿਆ, ਇਹ ਤਾਂ ਨਸ਼ਾ ਕਰਦਾ ਸੀ ਤਾਂ ਮਰਿਆ। ਅਸੀਂ ਕਦੋਂ ਸੱਚ ਬੋਲਣ ਸਿੱਖਾਂਗੇ? ਸੋ ਇਹ ਖਲਵਾੜ, ਚਾਹੇ ਉਹ ਝੂਠੇ ਵਿਆਹ ਦਾ ਹੋਵੇ, ਚਾਹੇ ਨਸ਼ੇ ਵਾਲਿਆਂ ਦੇ ਮੁੰਡਿਆਂ ਦੇ ਵਿਆਹ ਦਾ ਹੋਵੇ, ਚਾਹੇ ਦੂਏ ਤੇ ਵਿਆਹ ਦਾ ਹੋਵੇ, ਰਿਸ਼ਤੇਦਾਰਾਂ ਨੂੰ, ਪਿੰਡ ਵਾਲਿਆਂ ਨੂੰ ਪਤਾ ਹੁੰਦਾ ਕਿਉਂ ਚੜ੍ਹਦੇ ਆ ਜੰਨ ਉਹ। ਜਦੋਂ ਤੱਕ ਅਸੀਂ ਇਸ ਮਾਮਲੇ ਤੇ ਨਹੀਂ ਆਉਂਦੇ ਇਹ ਧੋਖੇ ਹੁੰਦੇ ਰਹਿਣੇ। ਅੱਜ ਕਿਸੇ ਦੀ ਧੀ ਨਾਲ, ਕੱਲ ਨੂੰ ਸਾਡੀ ਧੀ ਨਾਲ ਵੀ ਹੋ ਸਕਦਾ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।